43 ਦਿਨ ਗਵਰਨਮੈਂਟ ਸ਼ਟਡਾਊਨ ਚੱਲਿਆ। ਸਭ ਤੋਂ ਲੰਮਾ ਵਕਤ ਜਿਹੜਾ ਗਵਰਨਮੈਂਟ ਸ਼ਟਡਾਊਨ ਜਿਹੜਾ ਹੋ ਰਿਹਾ, ਪਰ ਇਵੈਂਚੁਅਲੀ ਜਿਹੜਾ ਸ਼ਟਡਾਊਨ ਖਤਮ ਹੋਇਆ ਹੈ। ਹੁਣ ਹੌਲੀਡੇਜ਼ ਦਾ ਸੀਜ਼ਨ ਜਿਹੜਾ ਉਹ ਆ ਰਿਹਾ ਆ। ਇਸ ਟਾਈਮ ਜਿਹੜੀ ਇਕਨੋਮੀ ਆ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਚੱਲ ਰਹੀ ਹੈ। ਹੁਣ ਸ਼ਟਡਾਊਨ ਹੋਇਆ, ਉਹਦੇ ਬਾਅਦ ਜਿਹੜੀ ਟੈਰਿਫਸ ਕਿਕ ਇਨ ਕਰਦੇ ਪਏ ਨੇ ਤੇ ਇਨਫਲੇਸ਼ਨ ਦਾ ਜਿਹੜਾ ਹਾਲ ਹੈ, ਇਨਫਲੇਸ਼ਨ ਤੇ ਉਹ ਵਧਦੀ ਪਈ ਹੈ। ਹੁਣ ਆਉਣ ਵਾਲੇ ਟਾਈਮ ਜਿਹੜੀ ਦੂਜਾ ਇਸ਼ੂ, ਨਵਾਂ ਇਸ਼ੂ ਜਿਹੜਾ ਨਵਾਂ ਪ੍ਰੋਬਲਮ ਅਸਾਰ ਨਜ਼ਰ ਆਉਂਦਾ ਪਏ ਨੇ। ਟੈਂਪਰੇਰੀ ਤੇ ਚੀਜ਼ਾਂ ਚੰਗੀਆਂ ਹੋਣਗੀਆਂ ਜਦੋਂ ਇੰਟਰਸਟ ਰੇਟ ਘਟਣਗੇ, ਪਰ ਲੌਂਗ ਰਨ ਦੇ ਵਿੱਚ ਇੰਟਰਸਟ ਰੇਟ ਜਿਹੜਾ ਹੈ ਇਹਨਾਂ ਨੇ ਇਨਫਲੇਸ਼ਨ ਹੋਰ ਵਧਾਉਣੀ ਹੈ, ਕਿਉਂਕਿ ਜਿੰਨੀ ਜ਼ਿਆਦਾ ਕੈਪੀਟਲ ਅਵੇਲੇਬਲ ਹੋਏਗੀ ਆਫ ਕੋਰਸ ਉਹਦਾ ਡਾਇਰੈਕਟ ਇੰਪੈਕਟ ਹੈ ਇਨਫਲੇਸ਼ਨ ਉੱਤੇ ਪੈਣਾ। ਸੋ ਮਹਿੰਗਾਈ ਹੋਰ ਵੱਧਦੀ ਜਾਣੀ ਹੈ। ਕ੍ਰੈਡਿਟ ਕਾਰਡ ਦਾ ਜਿਹੜਾ ਡੈਟ ਹੈ, ਹਾਊਸ ਹੋਲਡ ਡੈਟ ਹੈ, ਉਹ ਆਲ ਟਾਈਮ ਹਾਈ ਹੈ। ਜਿੱਦਾਂ ਤੁਸੀਂ ਕਿਹਾ ਕਿ ਹੁਣ ਹੌਲੀਡੇ ਸੀਜ਼ਨ ਆ ਰਿਹਾ ਹੈ, ਖਾਸ ਕਰਕੇ ਜਿਹੜੀ ਅਮਰੀਕਨ ਆਪਣੇ ਮੇਨ ਸਟ੍ਰੀਮ ਲੋਕ ਨੇ ਉਹ ਬਹੁਤ ਜ਼ਿਆਦਾ ਇਸ 'ਚ ਖਰੀਦੋ ਫਰੋਖਤ ਕਰਦੇ ਔਰ ਆਪਾਂ ਵੀ ਕਰਦੇ ਹਾਂ, ਕਿਉਂਕਿ ਬਲੈਕ ਫਰਾਈਡੇ ਦੀ ਡੀਲਸ ਆਉਣੀਆਂ ਨੇ, ਉਹਦੇ ਬਾਅਦ ਕ੍ਰਿਸਮਸ ਦੀਆਂ ਸ਼ਾਪਿੰਗ ਗਿਫਟਿੰਗ ਹੋਣੀ ਹੈ ਤੇ ਕ੍ਰੈਡਿਟ ਕਾਰਡ ਦੇ ਉੱਤੇ ਬਹੁਤ ਜ਼ਿਆਦਾ ਖਰਚੇ ਚੜ ਜਾਂਦੇ ਨੇ। ਔਰ ਡੈਫੀਨਿਟਲੀ ਉਹ ਜ਼ਰੂਰੀ ਵੀ ਹੁੰਦੀ ਹੈ ਕਿ ਇਕਨੋਮੀ ਉਹਦੇ ਨਾਲ ਰਿਵਾਈਵ ਰਹਿੰਦੀ ਹੈ। ਇਹਦਾ ਜਿਹੜਾ ਇੰਪੈਕਟ ਨਜ਼ਰ ਆਉਣਾ ਜਾ ਕੇ ਮਿਡ ਜਨਵਰੀ ਜਾਂ ਫੈਬਰੀ ਦੇ ਵਿੱਚ ਨਜ਼ਰ ਆਉਣਾ, ਜਿੱਤੇ ਲੋਕਾਂ ਦੀ ਜਿਹੜੀ ਕ੍ਰੈਡਿਟ ਕਾਰਡ ਦਾ ਡੈਟ ਹੈ ਉਹ ਸਿਗਨੀਫੀਕੈਂਟਲੀ ਵੱਧ ਜਾਣਾ। ਜਿਹਦਾ ਪਰਸਨਲ ਫਾਈਨੈਂਸ ਨੂੰ ਜਿਹੜਾ ਉਹ ਲੈ ਕੇ ਆ, ਲੋਕਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਫੇਅਰ ਤੇ ਪੂਅਰ ਜਿਹੜੀ ਉਹ ਜ਼ਿਆਦਾ ਆ। ਐਕਸੀਲੈਂਟ ਤੇ ਗੁੱਡ ਵਾਲੇ ਜਿਹੜੇ ਆંકੜੇ ਆ ਉਹ ਜਿਹੜੇ ਉਹ ਘਟ ਗਏ ਹੈਗੇ ਆ। ਸੋ ਇਹ ਸਿਚੁਏਸ਼ਨ ਜਿਹੜੀ ਪਰਸਨਲ ਫਾਈਨੈਂਸ ਦੀ ਤੁਸੀਂ ਗੱਲ ਕਰ ਰਹੇ ਆ, ਸੋ ਤਕਰੀਬਨ ਉਹਦੇ ਨਾਲ ਮੈਚ ਕਰ ਰਹੀ ਆ। ਉਹ ਫਰਕ ਪੈ ਰਿਹਾ ਜੁਲਾਈ ਦੇ ਨਾਲੋਂ 4% ਲੋਕ ਵਧੇ ਨੇ ਜਿਹੜੇ ਕਹਿੰਦੇ ਆ ਵੀ ਸਾਡੀ ਪਰਸਨਲ ਫਾਈਨੈਂਸ਼ੀਅਲ ਸਿਚੁਏਸ਼ਨ ਬੈਡ ਹੋ ਗਈ ਆ, ਫੇਅਰ ਤੋਂ ਪੂਅਰ ਦੇ ਵਿੱਚ ਪਹੁੰਚ ਗਈ ਹੈ। ਪਰ ਜੇ ਤੁਸੀਂ ਗੱਲ ਕਰੋ ਦਸੰਬਰ ਦੀ, ਦਸੰਬਰ ਜਿਹੜਾ ਟਾਈਮ ਹੀ ਉਹ ਟਾਈਮ ਹੀ ਜਦੋਂ ਪ੍ਰੈਜ਼ੀਡੈਂਟ ਬਾਈਡਨ ਹੀ ਉਦੋਂ ਜਿਸ ਰਿਜ਼ੈਂਟਮੈਂਟ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਆਇਆ ਹੈ ਕਿ ਹਾਂ ਵੀ ਅਫੋਰਡੇਬਿਲਟੀ ਜਿਹੜੀ ਆ ਮੈਂ ਬੈਟਰ ਕਰਾਂਗਾ। ਔਰ ਜੇ ਤੁਸੀਂ ਦੇਖੋ ਤੇ ਓਵਰਆਲ ਜਿਹੜੀ ਪਰਸਨਲ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਥਰੂ ਆਊਟ ਜਿਹੜੀ ਹੈ ਉਹ ਮਾੜੀ ਹੁੰਦੀ ਪਈ ਹੈ ਥਰੂ ਆਊਟ ਜਿਹੜੇ ਪਾਸੇ ਨੇ, ਔਰ ਲੋਕੀ ਫੀਲ ਕਰਦੇ ਪਏ ਨੇ। ਚਾਹੇ ਆਪਾਂ ਆਪਣੀ, ਔਰ ਜਿੱਦਾਂ ਤੁਸੀਂ ਗੱਲ ਕੀਤੀ ਹੈ ਟੈਰਿਫ ਦੀ, ਕਾਫੀ ਤੇ ਘਟਾ ਦਿੱਤਾ ਟੈਰਿਫ, ਬੀਫ ਤੇ ਘਟਾਤਾ, ਚਲੋ ਚੰਗੀ ਗੱਲ ਹੈ। ਜੇ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤੇ ਆਪਾਂ ਨੂੰ ਨਾ ਜ਼ਿਆਦਾ ਬਾਹਰ ਦਾ ਇੰਪੈਕਟ ਬੀਫ ਨਾ ਪੈਣਾ ਤੇ ਨਾ ਕਾਫੀ ਨਾ ਪੈਣਾ। ਅਸੀਂ ਚਾਹ ਪੀਣ ਵਾਲੇ ਆ ਤੇ ਜਿਹੜੀ ਚਾਹ ਦਾ ਟੈਰਿਫ ਹੈ ਉਹ ਅਜੇ ਵੀ 50% ਦੇ ਉੱਤੇ ਚੱਲਦਾ ਪਿਆ। ਕਿਤੇ ਵੀ ਚੱਲ ਜਾਓ ਪ੍ਰਾਈਸਿਸ ਸਾਰੇ ਪਾਸੇ ਮਹਿੰਗੀਆਂ ਚੱਲਦੀਆਂ ਪਈਆਂ ਨੇ। ਕ੍ਰੈਡਿਟ ਕਾਰਡ ਦਾ ਖਾਸ ਕਰਕੇ ਜਿਹੜਾ ਡੈਟ ਆ ਉਹਦਾ ਅਸਰ ਆਪਾਂ ਨੂੰ ਜਨਵਰੀ ਚ ਜਾ ਕੇ ਜਿਹੜਾ ਉਹ ਫੀਲ ਜਿਹੜਾ ਉਹ ਹੋਣਾ ਆ। ਇਹਦੇ ਵਿੱਚ ਫਿਰ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ, ਕੀ ਇਹਦੇ ਵਿੱਚ ਅਗਲੇ ਸਟੈਪ ਜਿਹੜੇ ਲੋਕਾਂ ਦੇ ਹੋਣੇ ਚਾਹੀਦੇ ਆ। ਸੋਸਾਇਟੀ ਪ੍ਰੈਸ਼ਰ, ਪੀਅਰ ਪ੍ਰੈਸ਼ਰ, ਹੋਰ ਜਿਹੜੀਆਂ ਤੁਸੀਂ ਟ੍ਰੈਡੀਸ਼ਨਸ ਆਪਣੇ ਜਿਹੜੇ ਨਾਲ ਬਣਾਏ ਹੁੰਦੇ ਉਹ ਸਾਰਾ ਭਾਰ ਪਾ ਦਿੰਦੇ ਆ ਤੁਹਾਡੇ ਉੱਤੇ ਆ ਕੇ। ਇੱਕ ਨਾ ਥੋੜੀ ਜਿਹੀ ਬੜਾ ਵਧੀਆ ਇੰਪੋਰਟੈਂਟ ਕੁਐਸਚਨ ਹੈ। ਮੈਂ ਇਹਦੇ ਬਾਰੇ ਅੱਗੇ ਵੀ ਗੱਲ ਕਰਦਾ ਨਾ ਕਿ ਆਪਣੇ ਕਲਚਰ 'ਚ ਇਹ ਹੈ ਕਿ ਆਪਾਂ ਨਾ ਡੀਲਸ ਦੇ ਵਿੱਚ ਬੜਾ ਯਕੀਨ ਰੱਖਦੇ ਆ। ਉਹ ਚੀਜ਼ਾਂ ਲੈ ਲੈਂਦੇ ਆ ਕਿ ਜਿਹਦਾ ਲੋੜ ਵੀ ਨਹੀਂ ਹੁੰਦੀ, ਡੀਲ ਤੇ ਲੱਗੀ ਤੇ ਲੈਣ ਦੀ ਆਪਾਂ, ਉਹ ਭਾਵੇਂ ਆ ਕੇ ਘਰ ਹੋਊਗੀ। ਸੋ ਜਦੋਂ ਇਕਨੋਮੀ ਠੀਕ ਹੈ, ਆਈ ਥਿੰਕ ਹਰ ਬੰਦੇ ਨੂੰ ਇੱਕ ਤਰ੍ਹਾਂ ਦਾ ਇੱਕ ਥੈਰੇਪੀ ਹੁੰਦੀ ਹੈ ਕਿ ਤੁਸੀਂ ਸਮਾਨ ਖਰੀਦਦੇ ਹੋ, ਘੁੰਮਦੇ ਫਿਰਦੇ ਹੋ, ਉਹ ਚੰਗਾ ਵੀ ਲੱਗਦਾ। ਪਰ ਇਸ ਟਾਈਮ ਉਹਨਾਂ ਚੀਜ਼ਾਂ ਦੇ ਉੱਤੇ ਹੀ ਆਪਾਂ ਖਰਚਾ ਕਰੀਏ ਜਿਹਨਾਂ ਦੀ ਐਗਜ਼ੈਕਟ ਉਹ ਕਹਿੰਦੇ ਹੁੰਦੇ ਨਾ ਅੰਗਰੇਜ਼ੀ ਦੇ ਵਿੱਚ ਕਿ ਜ਼ਰੂਰਤ ਵਾਂਟ ਹੈ ਕਿ ਨੀਡ ਹੈ। ਜੇ ਨੀਡ ਹੈ ਤਾਂ ਜ਼ਰੂਰ ਖਰੀਦੋ, ਪਰ ਜੇ ਵਾਂਟ ਹੈ ਕਿ ਟੀਵੀ 2 ਇੰਚ ਹੋਰ ਵੱਡਾ ਲੈਣ ਦਾ ਤੇ ਨਵਾਂ ਟੈਕਨੋਲੋਜੀ ਆ ਗਈ ਹੈ, ਉਹਨਾਂ ਤੋਂ ਥੋੜਾ ਜਿਹਾ ਆਪਾਂ ਜੇ ਪਰਹੇਜ਼ ਕਰੀਏ ਫॉर ਟਾਈਮ ਬਿੰਗ, ਤੇ ਕ੍ਰੈਡਿਟ ਕਾਰਡ ਦੇ ਥਾਂ ਜੇ ਆਪਾਂ ਕੈਸ਼ ਇਸਤੇਮਾਲ ਕਰ ਸਕਦੇ ਹਾਂ ਤਾਂ ਥੋੜਾ ਉਦੋਂ ਆਪਾਂ ਦੀ ਜਿਹੜੀ ਰਿਟਰਨ ਲੱਗੀਆਂ ਰਿਸਟ੍ਰਿਕਸ਼ਨ ਹੋ ਜਾਂਦੀਆਂ ਨੇ। ਸੋ ਇਹੀ ਕਹਿਣਾ ਕਿ ਬੈਡ ਖਰਚੇ ਥੋੜੇ ਹਿਸਾਬ ਨਾਲ ਕਰੀਏ ਔਰ ਜਿਹੜਾ ਬੈਡ ਡਾਟਾ ਉਹਨੂੰ ਆਪਾਂ ਐਲੀਮੀਨੇਟ ਕਰ ਸਕੀਏ। ਜਿਹੜੇ ਖਰਚੇ ਆਪਾਂ ਅਵੋਇਡ ਕਰ ਸਕਦੇ ਹਾਂ, ਜਿਹਦੇ ਵਿੱਚੋਂ ਕ੍ਰੈਡਿਟ ਕਾਰਡ ਦਾ ਡਾਟਾ ਉਹਨੂੰ ਆਪਾਂ 2-3-4 ਸਾਲ 'ਚ ਖਤਮ ਕਰ ਸਕਦੇ ਹਾਂ। ਜੇ 4 ਸਾਲ ਵੀ ਇਕਨੋਮੀ ਖਰਾਬ ਰਹਿੰਦੀ ਹੈ, ਜਦੋਂ ਤੱਕ ਚੀਜ਼ਾਂ ਬੈਟਰ ਹੋਣਗੀਆਂ ਆਪਣੀ ਪਰਸਨਲ ਸਿਚੁਏਸ਼ਨ ਵੀ ਬੈਟਰ ਹੋ ਜਾਏਗੀ। ਕਿੰਨੇ ਕ੍ਰੈਡਿਟ ਕਾਰਡ ਹੋਣੇ ਚਾਹੀਦੇ ਬੰਦੇ ਕੋਲ? ਇੱਕ ਬਹੁਤ ਆ। ਪਰਿਵਾਰ ਦੇ ਕੋਲ ਮੀਆਂ ਬੀਬੀ ਇੱਕ ਵਰਤਨ, ਇੱਕ ਆਥੋਰਾਈਜ਼ਡ ਯੂਜ਼ਰ, ਫਿਰ ਪਤਾ ਲੱਗਦਾ ਨਹੀਂ ਤਾਂ ਕੌਣ ਕਿੱਥੇ ਵਰਤਦਾ। ਦੇਖੋ ਐਕਚੁਅਲੀ ਇਹਦਾ ਕੋਈ ਫਾਰਮੂਲਾ ਨਹੀਂ ਹੈਗਾ ਕਿ ਵੈਸੇ ਜਨਰਲੀ ਕੀ ਹੈ ਕਿ ਜਿੰਨੇ ਤੁਹਾਡੇ ਕ੍ਰੈਡਿਟ ਕਾਰਡ ਹੌਲੀ ਹੌਲੀ ਬਿਲਡ ਕਰੋ, ਜਿੰਨੇ ਜ਼ਿਆਦਾ ਹੋਣ ਤੇ ਉਹਦਾ ਤੁਹਾਡੀ ਕ੍ਰੈਡਿਟ ਹਿਸਟਰੀ ਤੇ ਵਧੀਆ ਪੈਂਦਾ। ਕਾਰਡ ਮੈਂ ਨਹੀਂ ਕਹਿੰਦਾ ਕਿ ਘੱਟ ਲਾਓ, ਜ਼ਿਆਦਾ ਤੋਂ ਜ਼ਿਆਦਾ ਕਾਰਡ ਲਓ, ਪਰ ਉਹਨੂੰ ਥੋੜਾ ਵਰਤੋ ਮਲਟੀਪਲ ਹਿਸਾਬ ਦੇ ਨਾਲ, ਕਿੱਥੇ ਸਹੀ ਜਿਹਦਾ ਕੀ ਫਾਇਦਾ ਹੁੰਦਾ। ਫਿਰ ਤਾਂ ਅੱਜ ਇਕਨੋਮੀ ਨੂੰ ਲੈ ਕੇ ਜਿਹੜੀ ਉਹ ਕਰਾਂਗੇ, ਕਰਜ਼ੇ ਨੂੰ ਲੈ ਕੇ ਜਿਹੜੀ ਉਹ ਕਰਾਂਗੇ, ਕੀ ਕੁਛ ਚੱਲ ਰਿਹਾ ਹੈ ਇਕਨੋਮੀ ਨੂੰ ਲੈ ਕੇ, ਆਰਥਿਕਤਾ ਕਿਹੜੇ ਪਾਸੇ ਵੱਲ ਨੂੰ ਜਾ ਰਹੀ ਆ, ਉਹਦੇ ਬਾਰੇ ਚਰਚਾ ਕਰਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਜੀ। ਨਿਰਮਲ ਮਾਨ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ, ਥੈਂਕ ਯੂ ਵੈਰੀ ਮਚ, ਥੈਂਕਸ ਫॉर ਹੈਵਿੰਗ ਮੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੇਖਣ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਕਨੋਮੀ ਨੂੰ ਲੈ ਕੇ ਲੋਕਾਂ ਦੀ ਕੀ ਰਾਏ ਬਣ ਰਹੀ ਆ, ਕੀ ਸਿਚੁਏਸ਼ਨ ਅਸਲ ਦੇ ਵਿੱਚ ਗਰਾਊਂਡ ਦੇ ਉੱਤੇ ਚੱਲ ਰਹੀ ਆ, ਜਿਹੜੇ ਕੁਝ ਲੋਕ ਇਹਨਾਂ ਦੇ ਨਾਲ ਸੰਪਰਕ ਦੇ ਵਿੱਚ ਰਹਿੰਦੇ ਆ ਉਹ ਕੀ ਦੱਸ ਰਹੇ ਨੇ ਇਕਨੋਮੀ ਨੂੰ ਲੈ ਕੇ, ਉਹਦੇ ਬਾਰੇ ਗੱਲਬਾਤ ਕਰਾਂਗੇ। ਪਿਛਲੀ ਵਾਰ ਜਦੋਂ ਗੱਲ ਕੀਤੀ ਸੀ ਉਦੋਂ ਗਵਰਨਮੈਂਟ ਸ਼ਟਡਾਊਨ ਚੱਲ ਰਿਹਾ ਸੀਗਾ, ਗਵਰਨਮੈਂਟ ਸ਼ਟਡਾਊਨ ਹੋ ਚੁੱਕਾ ਸੀ। ਨਿਰਮਲ ਮਾਨ ਜੀ, 43 ਦਿਨ ਗਵਰਨਮੈਂਟ ਸ਼ਟਡਾਊਨ ਚੱਲਿਆ, ਰਿਕਾਰਡ ਤੋੜ ਸੀਗਾ। ਸਭ ਤੋਂ ਲੰਮਾ ਵਕਤ ਜਿਹੜਾ ਗਵਰਨਮੈਂਟ ਸ਼ਟਡਾਊਨ ਜਿਹੜਾ ਹੋ ਰਿਹਾ, ਪਰ ਇਵੈਂਚੁਅਲੀ ਜਿਹੜਾ ਸ਼ਟਡਾਊਨ ਖਤਮ ਹੋਇਆ ਆ। ਹੁਣ ਥੈਂਕਸ ਗਿਵਿੰਗ ਦਾ ਫੈਸਟਿਵ ਸੀਜ਼ਨ, ਹੌਲੀਡੇਜ਼ ਦਾ ਸੀਜ਼ਨ ਜਿਹੜਾ ਉਹ ਆ ਰਿਹਾ ਆ।
ਇਸ ਟਾਈਮ ਦੇ ਉੱਤੇ ਅਮਰੀਕਾ ਦੇ ਵਿੱਚ ਅਕਸਰ ਜਿਹੜੀ ਖਰੀਦੋ ਫਰੋਖਤ ਆ ਉਹ ਵੱਧ ਜਾਂਦੀ ਆ। ਲੋਕਾਂ ਨੂੰ ਹੁੰਦਾ ਵੀ ਮੇਰੀ ਜੇਬ 'ਚ ਕੁਝ ਪੈਸੇ ਹੋਣ, ਗਿਫਟ ਖਰੀਦਣੇ ਆ, ਇੱਕ ਦੂਜੇ ਨੂੰ ਪਰਿਵਾਰਾਂ ਦੇ ਲਈ ਜਿਹੜੇ ਉਹ ਦੇਣੇ ਆ। ਬੇਸਿਕਲੀ ਇਕੋਨਮੀ ਦੇ ਹਾਲਾਤ ਇੱਥੋਂ ਪਤਾ ਲੱਗ ਜਾਂਦੇ ਵੀ ਕਿੰਨੀ ਖਰੀਦੋ ਫਰੋਖਤ ਜਿਹੜੀ ਆ ਵਗੈਰਾ ਚੱਲ ਰਹੀ ਆ। ਥੈਂਕਸਗਿਵਿੰਗ ਡੇ ਦੀਆਂ ਸੇਲਸ ਆ ਜਾਂਦੀਆਂ, ਬਲੈਕ ਫਰਾਈਡੇ ਦੀਆਂ, ਫਿਰ ਕ੍ਰਿਸਮਸ ਦੀਆਂ ਸੇਲਸ, ਨਿਊ ਈਅਰ ਸੇਲਸ ਜਿਹੜੀਆਂ ਉਹ ਸਾਰੀਆਂ ਸਾਹਮਣੇ ਆ ਜਾਂਦੀਆਂ ਆ। ਸੋ ਇਸ ਟਾਈਮ ਜਿਹੜੀ ਇਕੋਨਮੀ ਆ ਕਿਸ ਤਰੀਕੇ ਦੇ ਨਾਲ ਜਿਹੜੀ ਉਹ ਚੱਲ ਰਹੀ ਆ, ਕੀ ਆંકੜੇ ਜਿਹੜੇ ਆ ਜਾਂ ਲੋਕ ਆ ਉਹ ਕੀ ਕਹਿ ਰਹੇ ਆ ਇਕੋਨਮੀ ਦੇ ਬਾਰੇ? ਜੀ ਵੇਖੋ, ਜਨਰਲ ਮੈਂ ਤੇ ਵੇਖੋ ਤੁਹਾਡੇ ਪ੍ਰੋਗਰਾਮ ਵੀ ਹਮੇਸ਼ਾ ਸੁਣਦਾ ਹੀ ਰਹਿਣਾ ਰਾਜ। ਬਾਕੀ ਵੀ ਮੌਕਾ ਮਿਲਦਾ ਬਾਕੀ ਚੈਨਲਸ ਤੇ ਜਾਂ ਬਾਕੀ ਪਲੇਟਫਾਰਮ ਤੇ ਵੀ ਜਾਣਾ, ਤੇ ਯੂ ਗਾਇਜ਼ ਆਰ ਵਨ ਆਫ ਸਪੈਸ਼ਲੀ ਯੂ ਐਂਡ ਹਰਜੋਤ ਭਾਜੀ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ ਪੇਸ਼, ਔਰ ਹਮੇਸ਼ਾ ਹੀ ਤੁਸੀਂ ਜਾਣਕਾਰੀ ਜਿਹੜੀ ਆਪਣੇ ਕਸਟਮਰਸ, ਆਪਣੇ ਲਿਸਨਰਸ ਨੂੰ ਦਿੰਦੇ ਰਹਿੰਦੇ ਹੋ ਇਕੋਨਮੀ ਬਾਰੇ, ਮੋਸਟਲੀ ਜਿਹੜੀ ਬੜੀ ਅਪ ਟੂ ਡੇਟ ਹੁੰਦੀ ਹੈ। ਤੇ ਮੈਂ ਉਹਦੇ 'ਚ ਥੋੜਾ ਜਿਹਾ ਹੀ ਐਡੀਸ਼ਨ ਕਰਾਂਗਾ ਕਿ ਜਿੰਨੇ ਵੀ ਮੇਰੇ ਖਿਆਲ ਸਰੋਤੇ ਹੈਗੇ ਨੇ ਰੇਡੀਓ ਦੇ, ਖਾਸ ਕਰਕੇ ਪੰਜਾਬੀ ਰੇਡੀਓ USA ਦੇ, ਸੋ ਦੇ ਆਰ ਵੈਰੀ ਵੈਲ ਇਨਫਾਰਮਡ। ਔਰ ਬਾਕੀ ਕੀ ਕਹਿੰਦਾ ਕਿ ਆਪਣੀ ਪਰਸਨਲ ਸਿਚੁਏਸ਼ਨ ਹੁੰਦੀ ਹੈ, ਉਹ ਹਰ ਬੰਦੇ ਨੂੰ ਆਪ ਪਤਾ ਹੁੰਦੀ ਹੈ। ਹੁਣ ਸ਼ਟਡਾਊਨ ਹੋਇਆ, ਉਹਦੇ ਬਾਅਦ ਜਿਹੜੀ ਟੈਰਿਫਸ ਕਿਕ ਇਨ ਕਰਦੇ ਪਏ ਨੇ, ਤੇ ਇਨਫਲੇਸ਼ਨ ਦਾ ਜਿਹੜਾ ਹਾਲ ਹੈ, ਇਨਫਲੇਸ਼ਨ ਤੇ ਉਹ ਵੱਧਦੀ ਪਈ ਹੈ। ਹੁਣ ਆਉਣ ਵਾਲੇ ਟਾਈਮ 'ਚ ਜਿਹੜੀ ਦੂਜਾ ਇਸ਼ੂ, ਨਵਾਂ ਇਸ਼ੂ ਜਿਹੜਾ ਨਵਾਂ ਪ੍ਰੋਬਲਮ ਦੇ ਅਸਾਰ ਨਜ਼ਰ ਆਉਂਦੇ ਪਏ ਨੇ। ਟੈਂਪਰੇਰੀ ਤੇ ਚੀਜ਼ਾਂ ਚੰਗੀਆਂ ਹੋਣਗੀਆਂ ਜਦੋਂ ਇੰਟਰਸਟ ਰੇਟ ਘਟਣਗੇ, ਪਰ ਲੌਂਗ ਰਨ ਦੇ ਵਿੱਚ ਇੰਟਰਸਟ ਰੇਟ ਜਿਹੜਾ ਹੈ ਇਹਨਾਂ ਨੇ ਇਨਫਲੇਸ਼ਨ ਹੋਰ ਵਧਾਉਣੀ ਹੈ, ਕਿਉਂਕਿ ਜਿੰਨੀ ਜ਼ਿਆਦਾ ਕੈਪੀਟਲ ਅਵੇਲੇਬਲ ਹੋਏਗੀ ਆਫ ਕੋਰਸ ਉਹਦਾ ਡਾਇਰੈਕਟ ਇੰਪੈਕਟ ਹੈ ਇਨਫਲੇਸ਼ਨ ਉੱਤੇ ਪੈਣਾ। ਸੋ ਮਹਿੰਗਾਈ ਹੋਰ ਵੱਧਦੀ ਜਾਣੀ ਹੈ। ਕ੍ਰੈਡਿਟ ਕਾਰਡ ਦਾ ਜਿਹੜਾ ਡੈਟ ਹੈ, ਹਾਊਸ ਹੋਲਡ ਡੈਟ ਹੈ, ਉਹ ਆਲ ਟਾਈਮ ਹਾਈ ਹੈ। ਆਲਮੋਸਟ ਓਵਰ 18 ਟ੍ਰਿਲੀਅਨ ਡਾਲਰ ਡੈਟ ਜਿਹੜਾ ਹਾਊਸ ਹੋਲਡ ਹੈਗਾ। ਔਰ ਜੇ ਸਿਰਫ ਕ੍ਰੈਡਿਟ ਕਾਰਡ ਦੀ ਗੱਲ ਕਰੀਏ, ਉਹ 1.23 ਟ੍ਰਿਲੀਅਨ ਡਾਲਰ ਜਿਹੜਾ ਅੱਜ ਤੱਕ ਕਦੇ ਨਹੀਂ ਹੋਇਆ, ਕਿਉਂਕਿ ਅਸੀਂ ਇਸ ਫੀਲਡ ਦੇ ਵਿੱਚ ਤਕਰੀਬਨ 2 ਦਹਾਕਿਆਂ ਤੋਂ ਕੰਮ ਕਰਦੇ ਪਏ, 18 ਸਾਲ ਹੋ ਗਏ ਨੇ, ਔਰ ਅੱਜ ਤੱਕ ਇੰਨਾ ਹਾਲਾਤ, ਪਿਛਲੀ ਵਾਰ ਵੀ ਆਇਆ ਸੀ ਰਿਸੈਸ਼ਨ ਜਦੋਂ 2000 ਆਪਾਂ ਗੱਲ ਕਰੀਏ 8 ਦੇ ਬਾਅਦ, ਉਹਦੇ ਬਾਅਦ ਵੀ ਇੰਨਾ ਜ਼ਿਆਦਾ ਮਾੜਾ। ਹੁਣ ਜੇ ਆਪਾਂ ਗੱਲ ਕਰੀਏ ਕਿ ਇਸ ਤੋਂ ਪਹਿਲਾਂ ਇੰਨਾ ਹਾਈ ਜਿਹੜਾ ਸੀ ਡਿਲਿਕੁਐਂਸੀ ਰੇਟ, ਉਹ 2011 ਦੇ ਵਿੱਚ ਹੈਗਾ ਸੀ 7.1% ਕ੍ਰੈਡਿਟ ਕਾਰਡ ਦੀ ਡਿਲਿਕੁਐਂਸੀ, ਕਿਉਂਕਿ ਡਿਲਿੰਕੁਐਂਟ ਕ੍ਰੈਡਿਟ ਕਾਰਡ ਤੁਹਾਡਾ ਉਦੋਂ ਹੁੰਦਾ ਜਦੋਂ ਤੁਹਾਡੇ 3 ਮਹੀਨੇ ਤੱਕ ਤੁਸੀਂ ਪੇਮੈਂਟ ਨਹੀਂ ਕਰਦੇ। ਤਾਂ ਚੀਜ਼ਾਂ ਜਿਹੜੀਆਂ ਨੇ ਕਾਫੀ ਖਰਾਬ ਹੁੰਦੀਆਂ ਨੇ। ਔਰ ਪਲੱਸ ਜਿੱਦਾਂ ਤੁਸੀਂ ਕਿਹਾ ਕਿ ਹੁਣ ਹੌਲੀਡੇ ਸੀਜ਼ਨ ਆ ਰਿਹਾ, ਖਾਸ ਕਰਕੇ ਜਿਹੜੀ ਅਮਰੀਕਨ ਆਪਣੇ ਮੇਨ ਸਟ੍ਰੀਮ ਲੋਕ ਨੇ, ਉਹ ਬਹੁਤ ਜ਼ਿਆਦਾ ਚ ਖਰੀਦੋ ਫਰੋਖਤ ਕਰਦੇ, ਔਰ ਆਪਾਂ ਵੀ ਕਰਦੇ ਹਾਂ, ਕਿਉਂਕਿ ਬਲੈਕ ਫਰਾਈਡੇ ਦੀ ਡੀਲਸ ਆਉਣੀਆਂ ਨੇ, ਉਹਦੇ ਬਾਅਦ ਕ੍ਰਿਸਮਸ ਦੀਆਂ ਸ਼ਾਪਿੰਗ, ਗਿਫਟਿੰਗ ਹੋਣੀ ਹੈ, ਤੇ ਕ੍ਰੈਡਿਟ ਕਾਰਡ ਦੇ ਉੱਤੇ ਬਹੁਤ ਜ਼ਿਆਦਾ ਖਰਚੇ ਚੜ ਜਾਂਦੇ ਨੇ। ਔਰ ਡੈਫੀਨਿਟਲੀ ਉਹ ਜ਼ਰੂਰੀ ਵੀ ਹੁੰਦੀ ਹੈ ਕਿ ਇਕੋਨਮੀ ਉਹਦੇ ਨਾਲ ਰਿਵਾਈਵ ਰਹਿੰਦੀ ਹੈ, ਪਰ ਜਿਹੜਾ ਇੰਪੈਕਟ ਹੈ, ਪਲੱਸ ਆਪਣੀ ਜਿਹੜੀ ਕਮਿਊਨਿਟੀ ਹੈ, ਇਮੀਗ੍ਰੈਂਟ ਕਮਿਊਨਿਟੀ ਹੈ, ਉਹ ਦਸੰਬਰ ਦੇ ਵਿੱਚ ਛੁੱਟੀਆਂ ਦੇ ਵਿੱਚ ਕਈ ਟਰੈਵਲ ਵੀ ਬਹੁਤ ਕਰਦੇ ਨੇ, ਜਿਹਦੇ ਨਾਲ ਹੋਰ ਵੀ ਖਰਚੇ, ਇੰਡੀਆ ਜਾਣ ਨਾਲ ਟਿਕਟਾਂ ਪਲੱਸ ਗਿਫਟ, ਉੱਧਰੋਂ ਖਰਚਾ ਆਉਣ ਜਾਣ ਦਾ ਉਹ ਵੱਧ ਜਾਂਦਾ। ਇਹਦਾ ਜਿਹੜਾ ਇੰਪੈਕਟ ਨਜ਼ਰ ਆਉਣਾ ਜਾ ਕੇ ਮਿਡ ਜਨਵਰੀ ਜਾਂ ਫੈਬਰੀ ਦੇ ਵਿੱਚ ਨਜ਼ਰ ਆਉਣਾ, ਜਿੱਥੇ ਲੋਕਾਂ ਦੀ ਜਿਹੜੀ ਕ੍ਰੈਡਿਟ ਕਾਰਡ ਦਾ ਡੈਟ ਹੈ ਉਹ ਸਿਗਨੀਫਿਕੈਂਟਲੀ ਵੱਧ ਜਾਣਾ। ਬਿਲਕੁਲ। ਸੋ ਇਹ ਭਾਰ ਹੁੰਦਾ, ਪੀਅਰ ਪ੍ਰੈਸ਼ਰ, ਸੁਸਾਇਟੀ ਪ੍ਰੈਸ਼ਰ, ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਆਪਣੇ ਸਾਹਮਣੇ ਜਿਹੜੀਆਂ ਉਹ ਚੱਲ ਰਹੀਆਂ ਹੁੰਦੀਆਂ। ਟੈਰਿਫਸ ਦੇ ਬਾਰੇ ਪਹਿਲੋਂ ਪ੍ਰਸ਼ਾਸਨ ਤਾਂ ਇਹੀ ਉਹਨਾਂ ਦਾ ਰਾਏ ਸੀਗੀ ਵੀ ਨਹੀਂ, ਇਹ ਕੰਜ਼ਿਊਮਰ ਦੇ ਉੱਤੇ ਟ੍ਰਿਕਲ ਡਾਊਨ ਨਹੀਂ ਹੋਣੀਆਂ, ਇਹਨਾਂ ਦਾ ਭਾਰ ਨਹੀਂ ਪੈਣਾ, ਇਹ ਤਾਂ ਜੀ ਸਿਰਫ ਕੰਪਨੀਆਂ ਦੇ ਸਿਰ ਦੇ ਉੱਤੇ ਆ। ਪਰ ਆਪਾਂ ਸ਼ੁਰੂ ਤੋਂ ਹੀ ਇਹ ਦੱਸਦੇ ਆਏ, ਕਹਿੰਦੇ ਆਏ ਵੀ ਅਮਰੀਕਾ 'ਚ ਕੋਈ ਐਸੀ ਕੰਪਨੀ ਨਹੀਂ ਜਿਹੜਾ ਕੰਜ਼ਿਊਮਰ ਦਾ ਭਾਰ ਆਪਣੇ ਮੋਢਿਆਂ 'ਤੇ ਚੱਕੇ। ਉਹਨਾਂ ਨੇ ਸਾਰਾ ਭਾਰ ਜਿਹੜਾ ਉਹਨਾਂ 'ਤੇ ਹੋਣਾ ਉਹ ਵੀ ਕੰਜ਼ਿਊਮਰ ਦੇ ਉੱਤੇ ਹੀ ਜਿਹੜਾ ਉਹ ਪਾਉਣਾ ਆ। ਇਵੈਂਚੁਅਲੀ ਪ੍ਰਸ਼ਾਸਨ ਨੂੰ ਇਸ ਆਪਣੇ ਐਂਗਲ ਤੋਂ ਮੁੱਖ ਮੋੜਨਾ ਪਿਆ, ਯੂ ਟਰਨ ਮਾਰ ਕੇ ਇਹ ਕਹਿਣਾ ਪਿਆ ਵੀ ਅਸੀਂ ਟੈਰਿਫ ਜਿਹੜੇ ਕਿਤੇ ਘਟਾ ਰਹੇ ਹਾਂ, ਸਾਰੀਆਂ ਨਹੀਂ, ਕਈ ਚੀਜ਼ਾਂ ਦੇ ਉੱਤੇ ਜਿਹੜਾ ਉਹ ਘਟਾ ਰਹੇ ਹਾਂ, ਤਾਂ ਜੋ ਕੰਜ਼ਿਊਮਰ ਨੂੰ ਸਮਾਨ ਜਿਹੜਾ ਉਹ ਸਸਤਾ ਮਿਲੇ। ਬੀਫ ਨੂੰ ਲੈ ਕੇ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਸ ਨੂੰ ਲੈ ਕੇ ਵਾਲਮਾਰਟ ਨੇ ਰੀਸੈਂਟਲੀ ਥੈਂਕਸਗਿਵਿੰਗ ਡਿਨਰ ਦੀ ਜਿਹੜੀ ਉਹ ਪ੍ਰਾਈਸਿੰਗ ਜਿਹੜੀ ਉਹ ਪੇਸ਼ ਕੀਤੀ, ਆਈਟਮਸ ਜਿਹੜੀਆਂ ਉਹਨਾਂ ਨੇ ਉਸ ਦੇ ਵਿੱਚ ਘਟਾ ਦਿੱਤੀਆਂ, ਜੈਨਰਿਕ ਆਈਟਮਸ ਜ਼ਿਆਦੀਆਂ ਜਿਹੜੀਆਂ ਉਹ ਪਾ ਦਿੱਤੀਆਂ, ਅਤੇ ਪ੍ਰਾਈਸ ਉੱਥੇ ਦਾ ਉੱਥੇ ਆ। ਅਤੇ ਅਫੋਰਡੇਬਿਲਟੀ ਦਾ ਇੱਕ ਵੱਡਾ ਜਿਹੜਾ ਇਸ ਟਾਈਮ ਕਾਰਨ ਜਿਹੜਾ ਖਤਰਾ ਉਹ ਬਣਿਆ ਪਿਆ ਆ। ਕੁਛ ਕੁ ਜਿਹੜੇ ਆਪਾਂ ਨਾ ਫੌਕਸ ਨਿਊਜ਼ ਦੇ ਉੱਤੇ ਜਿਹੜੇ ਕੁਛ ਆਏ ਆ ਸਰਵੇਜ਼, ਆਪਾਂ ਉਹ ਨਿਰਮਲ ਮਾਨ ਜੀ ਸ਼ੋਅ ਕਰਦੇ ਆ। ਸੋ ਉਹਦੇ ਨਾਲ ਥੋੜ੍ਹਾ ਜਿਹਾ ਲੋਕਾਂ ਨੂੰ ਵੀ ਇਸ ਦੇ ਵਿੱਚ ਜਿਹੜਾ ਉਹ ਪਤਾ ਲੱਗੇਗਾ ਵੀ ਕੀ ਲੋਕ ਓਵਰਆਲ ਜਿਹੜਾ ਸੋਚ ਰਹੇ ਆ। ਜਿੱਦਾਂ ਪਰਸਨਲ ਫਾਈਨੈਂਸ ਨੂੰ ਜਿਹੜਾ ਉਹ ਲੈ ਕੇ ਆ, ਲੋਕਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਫੇਅਰ
ਤੇ ਪੂਅਰ ਜਿਹੜੀ ਉਹ ਜ਼ਿਆਦਾ ਆ, ਐਕਸੀਲੈਂਟ ਤੇ ਗੁੱਡ ਵਾਲੇ ਜਿਹੜੇ ਆંકੜੇ ਆ ਉਹ ਜਿਹੜੇ ਉਹ ਘਟ ਗਏ ਹੈਗੇ ਆ। ਸੋ ਇਹ ਸਿਚੁਏਸ਼ਨ ਜਿਹੜੀ ਪਰਸਨਲ ਫਾਈਨੈਂਸ ਦੀ ਤੁਸੀਂ ਗੱਲ ਕਰ ਰਹੇ ਆ, ਸੋ ਤਕਰੀਬਨ ਉਹਦੇ ਨਾਲ ਮੈਚ ਕਰ ਰਹੀ ਆ, ਉਹ ਫਰਕ ਪੈ ਰਿਹਾ। ਜੁਲਾਈ ਦੇ ਨਾਲੋਂ 4% ਲੋਕ ਵਧੇ ਨੇ ਜਿਹੜੇ ਕਹਿੰਦੇ ਆ ਵੀ ਸਾਡੀ ਪਰਸਨਲ ਫਾਈਨੈਂਸ਼ੀਅਲ ਸਿਚੁਏਸ਼ਨ ਬੈਡ ਹੋ ਗਈ ਆ, ਫੇਅਰ ਤੋਂ ਪੂਅਰ ਦੇ ਵਿੱਚ ਪਹੁੰਚ ਗਈ ਹੈ। ਬਿਲਕੁਲ, ਦੇਖੋ, ਔਰ ਇਹ ਜਿਹੜੀ ਪੋਲ ਜਿਹੜੀ ਤੁਸੀਂ ਦਿਖਾ ਰਹੇ ਹੋ, ਇਹ ਹੈਵੀ ਫੌਕਸ ਦੀ ਜਿਹੜੀ ਬੜੀ ਪ੍ਰੋ ਐਡਮਿਨਿਸਟ੍ਰੇਸ਼ਨ ਹੈਗੀ, ਜਿਹੜੀ ਪ੍ਰੈਜ਼ੀਡੈਂਟ ਟਰੰਪ ਦੇ ਬੜੇ ਹੱਕ ਦੇ ਵਿੱਚ ਜਨਰਲੀ ਇੱਕ ਬਾਇਸ ਨਿਊਜ਼ ਜਨਰਲੀ ਦਿੰਦੀ ਹੈ, ਔਰ ਉਹ ਵੀ ਇੰਨਾ ਬਾਇਸ ਨਹੀਂ ਹੋ ਸਕੇ ਅੱਜ ਦੇ ਟਾਈਮ ਦੇ ਵਿੱਚ, ਕਿ ਉਹਨਾਂ ਨੂੰ ਵੀ ਲੱਗਦਾ ਪਿਆ ਕਿ ਜੋ ਸਿਚੁਏਸ਼ਨ ਬਣਦੀ ਪਈ ਹੈ ਉਹਨੂੰ ਆਪਾਂ ਲੋਕਾਂ ਨੂੰ ਝੁਠਲਾ ਨਹੀਂ ਸਕਦੇ। ਔਰ ਜੇ ਤੁਸੀਂ ਗੱਲ ਕਰੋ ਦਸੰਬਰ ਦੀ, ਤਾਂ ਦਸੰਬਰ ਜਿਹੜਾ ਟਾਈਮ ਸੀ ਜਦੋਂ ਪ੍ਰੈਜ਼ੀਡੈਂਟ ਬਾਈਡਨ ਸੀ ਉਦੋਂ ਜਿਸ ਰਿਜ਼ੈਂਟਮੈਂਟ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਆਇਆ ਹੈ ਕਿ ਹਾਂ ਵੀ ਅਫੋਰਡੇਬਿਲਿਟੀ ਜਿਹੜੀ ਆ ਮੈਂ ਬੈਟਰ ਕਰਾਂਗਾ, ਔਰ ਜੇ ਤੁਸੀਂ ਦੇਖੋ ਤੇ ਓਵਰਆਲ ਜਿਹੜੀ ਪਰਸਨਲ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਥਰੂ ਆਊਟ ਜਿਹੜੀ ਹੈ ਉਹ ਮਾੜੀ ਹੁੰਦੀ ਪਈ ਹੈ ਥਰੂ ਆਊਟ ਜਿਹੜੇ ਪਾਸੇ ਨੇ, ਔਰ ਲੋਕੀ ਫੀਲ ਕਰਦੇ ਪਏ ਨੇ। ਚਾਹੇ ਆਪਾਂ ਆਪਣੀ, ਔਰ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਟੈਰਿਫ ਦੀ, ਕਾਫੀ ਤੇ ਘਟਾ ਦਿੱਤਾ ਟੈਰਿਫ, ਬੀਫ ਤੇ ਘਟਾ ਦਿੱਤਾ, ਚਲੋ ਚੰਗੀ ਗੱਲ ਹੈ। ਜੇ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤੇ ਆਪਾਂ ਨੂੰ ਨਾ ਜ਼ਿਆਦਾ ਬਾਹਰ ਦਾ ਇੰਪੈਕਟ ਬੀਫ ਨਾ ਪੈਣਾ ਤੇ ਨਾ ਕਾਫੀ ਨਾ ਪੈਣਾ। ਅਸੀਂ ਚਾਹ ਪੀਣ ਵਾਲੇ ਆ, ਤੇ ਜਿਹੜੀ ਚਾਹ ਦਾ ਟੈਰਿਫ ਹੈ ਉਹ ਅਜੇ ਵੀ 50% ਦੇ ਉੱਤੇ ਚੱਲਦਾ ਪਿਆ, ਇੰਡੀਆ ਦੇ ਸਭ ਤੋਂ ਜ਼ਿਆਦਾ ਹੀ ਅਜੇ ਵੀ। ਐਗਜ਼ੈਕਟਲੀ, ਸੋ ਉਹਦਾ ਟੈਰਿਫ ਵੀ ਬੜਾ ਮਹਿੰਗਾ ਚੱਲਦਾ ਪਿਆ, ਕਿਉਂਕਿ ਮੇਰੀ ਇੱਕ ਗੱਲ ਹੁੰਦੀ ਰਹਿੰਦੀ, ਸਾਡੇ ਐਸੇ ਵੀ ਹੈਗੇ ਨੇ ਜਿਹੜੀ ਕਲਾਇੰਟਸ ਜਿਨ੍ਹਾਂ ਦੇ ਇੰਡੀਅਨ ਸਟੋਰਸ ਨੇ, ਔਰ ਇੱਕ ਹੋਰ ਬੜਾ ਇੱਕ ਨਵਾਂ ਸਿਸਟਮ ਮੈਂ ਦੇਖਿਆ ਕਿ ਜਦੋਂ ਦੀ ਬਹੁਤ ਆਪਣੇ ਭਾਈਚਾਰੇ ਦਾ ਟਰੱਕਿੰਗ ਬਿਜ਼ਨਸ ਇਫੈਕਟ ਹੋਇਆ ਤੇ ਰਿਟੇਲ ਸਟੋਰਾਂ 'ਚ ਬਹੁਤ ਆ ਗਿਆ ਹੁਣ। ਠੀਕ ਹੈ, ਬੇਕਰਸਫੀਲਡ ਜਾਣ ਦਾ ਮੌਕਾ ਮਿਲਿਆ ਤੇ ਬੇਕਰਸਫੀਲਡ ਦੇ ਵਿੱਚ ਇਸ ਟਾਈਮ 14 ਗਰੋਸਰੀ ਸਟੋਰ ਨੇ ਇੰਡੀਆ। ਹਾਂਜੀ, ਨਵੇਂ ਖੁੱਲ ਰਹੇ ਨੇ। ਹਾਂਜੀ, ਹਰ ਜਗ੍ਹਾ ਹੀ ਇਹ ਸਿਚੁਏਸ਼ਨ ਹੈ, ਕਿਉਂਕਿ ਆਪਣੀ ਆਬਾਦੀ ਵੀ ਵਧੀ ਹੈ ਨਾ ਬਹੁਤ। ਐਗਜ਼ੈਕਟਲੀ, ਆਬਾਦੀ ਵੀ ਵਧੀ ਹੈ, ਔਰ ਮਤਲਬ ਕਿ ਹੁਣ ਆਲਟਰਨੇਟਿਵ ਜਿਹੜਾ ਹੈ ਨਾ, ਕਿਉਂਕਿ ਜਿਹੜਾ ਆਲਟਰਨੇਟਿਵ ਬਿਜ਼ਨਸ ਜਿਹੜੇ ਲੱਭਦੇ ਪਏ ਨੇ ਉਹ ਕੋਈ ਜ਼ਿਆਦਾ ਹੈ ਨਹੀਂ, ਜਿਹਦੇ ਕਰਕੇ ਬਹੁਤ ਜਾਣੇ ਆਪਣੀ ਕਮਿਊਨਿਟੀ ਵਾਲੇ ਇਸ ਬਿਜ਼ਨਸ ਦੇ ਵਿੱਚ ਆਉਂਦੇ ਪਏ ਨੇ। ਪਰ ਕਿਤੇ ਵੀ ਚੱਲ ਜਾਓ, ਪ੍ਰਾਈਸਿਸ ਸਾਰੇ ਪਾਸੇ ਮਹਿੰਗੀਆਂ ਚੱਲਦੀਆਂ ਪਈਆਂ ਨੇ, ਔਰ ਆਉਣ ਵਾਲੇ ਟਾਈਮ ਦੇ ਵਿੱਚ ਐਟਲੀਸਟ ਆਪਾਂ ਕਹਿੰਦੇ ਜੇ ਬੈਸਟ ਕੇਸ ਸਿਨੈਰੀਓ ਲਈਏ ਤੇ ਜਿੰਨਾ ਚਿਰ ਅਗਲੀ ਮਿਡ ਟਰਮ ਇਲੈਕਸ਼ਨ ਨਹੀਂ ਹੁੰਦੀ ਉਦੋਂ ਤੱਕ ਇੰਨਾ ਜ਼ਿਆਦਾ ਇੰਪੈਕਟ ਨਹੀਂ ਪੈਣਾ। ਓਵਰਆਲ ਇੰਪੈਕਟ ਤੇ ਐਸਾ ਹੋ ਸਕਦਾ ਕਿ 4 ਸਾਲ ਤੱਕ ਨਾ ਹੀ ਪਏ, ਸ਼ਾਇਦ ਜ਼ਿਆਦਾ ਵੀ ਹੋ ਜਾਏ। ਪਰ ਜਿਹੜੀ ਸਿਲਵਰ ਲਾਈਨਿੰਗ ਹੈ ਇੱਕ ਹੋਰ ਵੀ ਹੈਗੀ ਟੈਂਪਰੇਰੀ, ਜੇ ਆਪਾਂ ਗੱਲ ਕਰੀਏ ਮਿਡ ਨੈਕਸਟ ਈਅਰ ਦੇ ਵਿੱਚ ਜਦੋਂ ਚੇਅਰਮੈਨ ਪਾਵਲ ਦੀ ਜੇ ਤਬਦੀਲੀ ਹੋਣੀ ਹੈ ਉੱਥੇ, ਐਗਜ਼ੈਕਟਲੀ, ਉਹ ਤਬਦੀਲੀ ਦੇ ਵਿੱਚ ਸੁਪਰਫਿਸ਼ਲੀ ਰੇਟ ਜੇ ਦੁਬਾਰਾ ਫੇਰ ਡੇਗ ਦਿੱਤੇ ਤੇ ਓਵਰਆਲ ਤੇ ਇੰਪੈਕਟ ਪਏਗਾ ਪੋਜ਼ਿਟਿਵ, ਥੋੜੇ ਚਿਰ ਵਾਸਤੇ ਹੋ ਸਕਦਾ 2 ਮਹੀਨਿਆਂ ਵਾਸਤੇ ਪਏ ਜਾਂ 4 ਸਾਲ ਵਾਸਤੇ ਪੈ ਜਾਏ, ਪਰ ਦੇ ਲੌਂਗ ਟਰਮ ਇਫੈਕਟਸ ਨੇ ਉਹ ਖਰਾਬ ਹੋਣੇ ਨੇ। ਇਸ ਸਾਲ ਦੇ ਵਿੱਚ ਨਿਰਮਲ ਮਾਨ ਜੀ ਕਹਿ ਰਹੇ ਇੱਕ ਹੋਰ ਇੰਟਰਸਟ ਰੇਟ ਕੱਟ ਆ। ਅੱਜ ਨਿਊਯਾਰਕ ਦੇ ਜਿਹੜੇ ਫੈਡ ਦੇ ਚੀਫ ਨੇ, ਨਿਊਯਾਰਕ ਰਿਜ਼ਰਵ ਦੇ, ਉਹਨਾਂ ਨੇ ਵੀ ਇਸ ਚੀਜ਼ ਦੀ ਇੱਕ ਹਿਸਾਬ ਦੇ ਨਾਲ ਪੁਸ਼ਟੀ ਕੀਤੀ ਹੈ, ਕਹਿ ਦਿੱਤਾ ਹੈ ਵੀ ਹਾਂ ਇੰਟਰਸਟ ਰੇਟ ਕੱਟ ਜਿਹੜੇ ਉਹ ਆਪਾਂ ਕਰਨ ਜਾ ਰਹੇ ਹਾਂ, ਸ਼ਾਇਦ ਇੱਕ ਅੱਧਾ ਹੋਰ। ਜੀ ਬਿਲਕੁਲ, ਆਈ ਥਿੰਕ ਉਹਦਾ ਮਾਰਕੀਟ ਤੇ ਵੀ ਇੰਪੈਕਟ ਚੰਗਾ ਪਿਆ। ਪਰ ਓਵਰਆਲ ਜੇ ਆਪਾਂ ਗੱਲ ਕਰੀਏ ਜਿਹੜਾ ਸਭ ਤੋਂ ਨੈਗੇਟਿਵ ਡੈਟ ਹੁੰਦਾ, ਜਿਹਦਾ ਅਸੀਂ ਕ੍ਰੈਡਿਟ ਕਾਰਡ ਦੇ ਡੈਟ ਨਾਲ ਡੀਲ ਕਰਦੇ ਹਾਂ, ਇਸ ਟਾਈਮ ਐਵਰੇਜ ਜਿਹੜਾ ਮਿਨੀਮਮ ਜਿਹੜਾ ਉਹਦਾ ਇੰਟਰਸਟ ਰੇਟ ਚੱਲਦਾ ਪਿਆ ਵਿਦ ਪਰਫੈਕਟ ਸਕੋਰ ਐਂਡ ਦ ਬੈਸਟ ਜੌਬ ਪੋਸੀਬਲ। ਜੇ ਤੁਸੀਂ ਡਾਕਟਰ ਉਹਦੇ $1 ਮਿਲੀਅਨ ਕਮਾ ਰਹੇ ਹੋ ਤੇ ਤੁਹਾਡੀ 850 ਸਕੋਰ ਆ, ਤਾਂ ਵੀ ਤੁਹਾਡਾ ਕ੍ਰੈਡਿਟ ਕਾਰਡ ਦਾ ਇੰਟਰਸਟ 21% ਤੋਂ ਸ਼ੁਰੂ ਹੁੰਦਾ ਤੇ ਉਹਦੇ ਉੱਤੇ ਕੋਈ ਖਾਸ ਫਰਕ ਨਹੀਂ ਪੈਣਾ। ਔਰ ਪ੍ਰੋਬਲਮ ਇਹ ਹੈ ਕਿ ਜਿਹੜਾ ਕ੍ਰੈਡਿਟ ਕਾਰਡ ਦਾ ਜਿਹੜਾ ਬੈਡ ਡੈਟ ਹੈ ਉਹ ਜੇ ਤੁਸੀਂ ਮਿਨੀਮਮ ਪੇਮੈਂਟ ਦੇਈ ਜਾਂਦੇ ਹੋ ਤਾਂ ਮੈਂ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਦੀ ਗੱਲ ਸੁਣੋ, ਆਪਣੀ ਕ੍ਰੈਡਿਟ ਕਾਰਡ ਸਟੇਟਮੈਂਟ ਪੇ ਕਰਕੇ ਵੇਖ ਲਓ, ਉਹਦੇ ਤੇ ਲਿਖਿਆ ਹੁੰਦਾ ਕਿ ਜੇ ਤੁਸੀਂ ਮਿਨੀਮਮ ਪੇਮੈਂਟ ਕਰਦੇ ਹੋ ਉਹਨੂੰ ਪੇ ਕਰਨ ਨੂੰ ਕਿੰਨਾ ਟਾਈਮ ਲੱਗਦਾ ਹੈ। ਐਨੀਵੇਅਰ 35 to 55 ਇਅਰਸ ਲੱਗ ਜਾਂਦੇ ਨੇ ਤੁਹਾਡਾ ਕਰਜ਼ਾ ਪੇ ਕਰਨ ਨੂੰ, ਇਰਰਿਸਪੈਕਟਿਵ ਕਿ ਤੁਹਾਡਾ ਅਮਾਉਂਟ ਕਿੰਨਾ, ਭਾਵੇਂ ਥੋੜਾ ਭਾਵੇਂ ਜ਼ਿਆਦਾ। ਮਿਨੀਮਮ ਪੇਮੈਂਟ ਜਿਹੜੀ ਹੁੰਦੀ ਹੈ ਉਹ 'ਚ ਓਵਰ 90% ਸਿਰਫ ਟੂਵਰਡਸ ਇੰਟਰਸਟ। ਅੱਛਾ, ਹੁਣ ਤੁਸੀਂ ਜਿਹਦੇ ਵਿੱਚ ਗੱਲ ਕੀਤੀ ਵੀ ਜਿੱਦਾਂ ਦੀ ਸਿਚੁਏਸ਼ਨ ਇਕਨੋਮਿਕਲੀ ਚੱਲ ਰਹੀ ਆ, ਜਿਹਦੇ ਵਿੱਚ ਲੋਕ ਇਸ ਟਾਈਮ ਇਹ ਕਹਿ ਰਹੇ ਆ ਵੀ ਇਕਨੋਮਿਕ ਕੰਡੀਸ਼ਨਸ ਨੈਗੇਟਿਵ ਵਾਲੇ ਪਾਸੇ ਨੂੰ ਪਰਸਨਲੀ ਜਿਹੜੇ ਉਹ ਨੇਸ਼ਨ ਦੀ ਵੀ ਤੇ ਆਪਣੀ ਜਿਹੜੀ ਉਹ ਫੀਲ ਜਿਹੜੀ ਉਹ ਕਰ ਰਹੇ ਆ। ਤੁਸੀਂ ਨਾਲ ਵਿੱਚ ਜਿੱਦਾਂ ਦੱਸਿਆ ਸੀਗਾ ਵੀ ਇੰਟਰਸਟ ਰੇਟਸ ਜਿਹੜੇ ਕ੍ਰੈਡਿਟ ਕਾਰਡ ਦਾ ਖਾਸ ਕਰਕੇ ਜਿਹੜਾ ਡੈਟ ਆ ਉਹਦਾ ਅਸਰ ਆਪਾਂ ਨੂੰ ਜਨਵਰੀ 'ਚ ਜਾ ਕੇ ਜਿਹੜਾ ਉਹ ਫੀਲ ਜਿਹੜਾ ਉਹ ਹੋਣਾ ਆ। ਸੋ ਇਹਦੇ ਵਿੱਚ ਫਿਰ ਲੋਕਾਂ ਨੂੰ ਕੀ ਕਰਨਾ ਚਾਹੀਦਾ, ਕੀ ਇਹਦੇ ਵਿੱਚ ਅਗਲੇ ਸਟੈਪ ਜਿਹੜੇ ਲੋਕਾਂ ਦੇ ਹੋਣੇ ਚਾਹੀਦੇ ਆ? ਸੋਸਾਇਟੀ ਪ੍ਰੈਸ਼ਰ, ਪੀਅਰ ਪ੍ਰੈਸ਼ਰ, ਹੋਰ ਜਿਹੜੀਆਂ ਤੁਸੀਂ ਟ੍ਰੈਡੀਸ਼ਨਸ ਆਪਣੇ ਜਿਹੜੇ ਨਾਲ ਬਣਾਏ ਹੁੰਦੇ ਉਹ ਸਾਰਾ ਭਾਰ ਪਾ ਦਿੰਦੇ ਆ ਤੁਹਾਡੇ ਉੱਤੇ ਆ ਕੇ। ਇੱਕ ਨਾ ਥੋੜੀ ਜਿਹੀ ਬੜਾ ਵਧੀਆ ਇੰਪੋਰਟੈਂਟ ਕੁਐਸਚਨ ਹੈ। ਮੈਂ ਇਹਦੇ ਬਾਰੇ ਅੱਗੇ ਵੀ ਗੱਲ ਕਰਦਾ ਨਾ ਕਿ ਆਪਣੇ ਕਲਚਰ 'ਚ ਇਹ ਹੈ ਕਿ ਆਪਾਂ ਨਾ ਡੀਲਸ ਦੇ ਵਿੱਚ ਬੜਾ ਯਕੀਨ ਰੱਖਦੇ ਹਾਂ, ਉਹ ਚੀਜ਼ਾਂ ਲੈ ਲੈਂਦੇ ਹਾਂ ਕਿ ਜਿਹਦਾ ਲੋੜ ਵੀ ਨਹੀਂ ਹੁੰਦੀ, ਡੀਲ ਤੇ ਲੱਗੀ ਤੇ ਲੈਣ ਦੀ ਆਪਾਂ, ਉਹ ਭਾਵੇਂ ਆ ਕੇ ਘਰ ਰੋਲਦੀ। ਸੋ
ਕਰੰਟ ਨਾਲ ਜਦੋਂ ਇਕਨੋਮੀ ਠੀਕ ਹੈ, ਆਈ ਥਿੰਕ ਹਰ ਬੰਦੇ ਨੂੰ ਇੱਕ ਤਰ੍ਹਾਂ ਦਾ ਇੱਕ ਥੈਰੇਪੀ ਹੁੰਦੀ ਹੈ ਕਿ ਤੁਸੀਂ ਸਮਾਨ ਖਰੀਦਦੇ ਹੋ, ਘੁੰਮਦੇ ਫਿਰਦੇ ਹੋ, ਉਹ ਚੰਗਾ ਵੀ ਲੱਗਦਾ। ਪਰ ਇਸ ਟਾਈਮ ਉਹਨਾਂ ਚੀਜ਼ਾਂ ਦੇ ਉੱਤੇ ਹੀ ਆਪਾਂ ਖਰਚਾ ਕਰੀ ਜਿਹਨਾਂ ਦੀ ਐਗਜ਼ੈਕਟ ਉਹ ਕਹਿੰਦੇ ਹੁੰਦੇ ਨਾ ਅੰਗਰੇਜ਼ੀ ਦੇ ਵਿੱਚ ਕਿ ਵਾਂਟ ਹੈ ਕਿ ਨੀਡ ਹੈ। ਜੇ ਨੀਡ ਹੈ ਤਾਂ ਜ਼ਰੂਰ ਖਰੀਦੋ, ਪਰ ਜੇ ਵਾਂਟ ਹੈ ਕਿ ਟੀਵੀ 2 ਇੰਚ ਹੋਰ ਵੱਡਾ ਲੈਣ ਦਾ ਤੇ ਨਵਾਂ ਟੈਕਨੋਲੋਜੀ ਆ ਗਈ ਹੈ, ਉਹਨਾਂ ਤੋਂ ਥੋੜਾ ਜਿਹਾ ਆਪਾਂ ਜੇ ਪਰਹੇਜ਼ ਕਰੀਏ ਫॉर ਟਾਈਮ ਬਿੰਗ, ਤੇ ਕ੍ਰੈਡਿਟ ਕਾਰਡ ਦੀ ਥਾਂ ਜੇ ਆਪਾਂ ਕੈਸ਼ ਇਸਤੇਮਾਲ ਕਰ ਸਕਦੇ ਹਾਂ ਤਾਂ ਥੋੜਾ ਉਦੋਂ ਆਪਾਂ ਦੀ ਜਿਹੜੀ ਖਰਚਣ ਲੱਗੀਆਂ ਰਿਸਟ੍ਰਿਕਸ਼ਨ ਹੋ ਜਾਂਦੀਆਂ ਨੇ। ਕਿਉਂਕਿ ਕਿਤੇ $10,000 ਦਾ ਕ੍ਰੈਡਿਟ ਕਾਰਡ ਚਲਾ ਲਓ ਤੇ ਦੁਕਾਨ ਤੋਂ ਬਾਹਰ ਉਹਦੇ ਤਾਂ ਬੰਦੇ ਨੂੰ ਤਰ੍ਹਾਂ ਭੁੱਲ ਜਾਂਦਾ, ਪਰ ਜੇ $10,000 ਗਿਣ ਕੇ ਦੇਣਾ ਪਏ ਉਹ ਔਰ ਦੇਖੋ ਜਦੋਂ ਅਸੀਂ ਬਾਕੀ ਸਾਰੀਆਂ ਸੁਸਾਇਟੀਆਂ 'ਚ ਡੀਲ ਕਰਦੇ ਹਾਂ ਔਰ ਕਈ ਵਾਰ ਇਹ ਕਹਿਣ ਨੂੰ ਆਉਂਦਾ ਕਿ ਹਾਂਜੀ ਹਿਸਪੈਨਿਕ ਕਮਿਊਨਿਟੀ ਦਾ ਬਹੁਤ ਜ਼ਿਆਦਾ ਹੋਣਾ ਡੈਟ, ਔਰ ਜਨਰਲੀ ਦੇਖਿਆ ਹੈ ਕਿ ਹਿਸਪੈਨਿਕ ਕਮਿਊਨਿਟੀ ਦਾ ਡੈਟ ਬਹੁਤ ਘੱਟ ਹੁੰਦਾ ਹੈ। ਕਿਉਂਕਿ ਉਹ ਜਦੋਂ ਆਉਂਦੇ ਨੇ ਬੜਾ ਚਿਰ ਤੱਕ ਉਹ ਵਿਚਾਰੇ ਇਲੀਗਲ ਰਹਿੰਦੇ ਨੇ ਤੇ ਕੈਸ਼ 'ਚ ਡੀਲ ਕਰਦੇ ਨੇ, ਹੌਲੀ ਹੌਲੀ ਨੂੰ ਆਦਤ ਹੀ ਪੈ ਜਾਂਦੀ ਕੈਸ਼ ਡੀਲ ਕਰਨ ਦੀ, ਤਾਂ ਕ੍ਰੈਡਿਟ ਕਾਰਡ ਯੂਜ਼ ਹੀ ਨਹੀਂ ਕਰਦੇ। ਉਹ ਕ੍ਰੈਡਿਟ ਕਾਰਡ ਯੂਜ਼ ਨਾ ਕਰਨ ਕਰਕੇ ਉਹਨਾਂ ਦੀ ਜਿਹੜੀ ਆਦਤ ਇਦਾਂ ਦੀ ਹੋਈ ਹੈ ਕਿ ਉਹਨਾਂ ਦਾ ਜਿਹੜਾ ਕਰਜ਼ਾ ਜਿਹੜਾ ਓਵਰਆਲ ਉਹ ਘੱਟ ਹੁੰਦਾ, ਪਰ ਸਿਸਟਮ ਨੇ ਇਦਾਂ ਡਿਜ਼ਾਈਨ ਕੀਤਾ ਕਿ ਤੁਹਾਡਾ ਕਰਜ਼ਾ ਇਦਾਂ ਹੌਲੀ ਹੌਲੀ ਵੱਧਦਾ ਰਹੇ ਔਰ ਤੁਹਾਨੂੰ ਫਰਕ ਨਾ ਪਤਾ ਲੱਗੇ ਕਿਉਂਕਿ ਤੁਸੀਂ ਮਿਨੀਮਮ ਪੇਮੈਂਟਾਂ ਦਿੰਦੇ ਰਹੋ। ਇਹ ਚੀਜ਼ਾਂ ਅਵਾਇਡ ਕੀਤੀਆਂ ਜਾਣ ਫॉर ਦ ਟਾਈਮ ਬਿੰਗ। ਪਰ ਜੇ ਤੁਸੀਂ ਡੈਟ ਦੇ ਵਿੱਚ ਹੈਗੇ ਹੋ ਤਾਂ ਦਿਸ ਇਜ਼ ਗੁੱਡ ਟਾਈਮ, ਇਟਸ ਅਨਫੋਰਚੂਨੇਟ ਬਟ ਸਟਿਲ ਗੁੱਡ ਟਾਈਮ ਕਿ ਇਕਨੋਮੀ ਖਰਾਬ ਹੈ ਸਾਰੇ ਪਾਸੇ, ਔਰ ਜੇ ਤੁਹਾਡਾ ਬਿਜ਼ਨਸ ਇੰਪੈਕਟ ਹੋਇਆ ਜਾਂ ਨੌਕਰੀ ਇੰਪੈਕਟ ਹੋਈ ਹੈ ਤੇ ਇੱਕ ਜੈਨੂਇਨ ਕੇਸ ਦੇ ਵਿੱਚ ਤੁਹਾਨੂੰ ਜਿਹੜੀ ਸੈਟਲਮੈਂਟ ਹੈ ਉਹ ਬੈਟਰ ਮਿਲ ਜਾਂਦੀ ਹੈ। ਸੋ ਵੇਟ ਨਾ ਕਰੋ, ਕਈ ਵਾਰ ਹੁੰਦਾ ਕਿ ਆਪਾਂ 2 ਮਹੀਨੇ ਹੋਰ ਕੱਢ ਲਈ, 4 ਮਹੀਨੇ ਹੋਰ ਕੱਢ ਲਈਏ, ਭਾਜੀ ਸਾਡਾ ਕ੍ਰੈਡਿਟ ਖਰਾਬ ਹੋ ਜਾਣਾ। ਔਰ ਜਨਰਲੀ ਜਦੋਂ ਵੀ ਤੁਸੀਂ 30% ਤੋਂ ਵੱਧ ਆਪਣਾ ਕ੍ਰੈਡਿਟ ਕਾਰਡ ਯੂਜ਼ ਕਰ ਲੈਂਦੇ ਹੋ ਤੁਹਾਡਾ ਕ੍ਰੈਡਿਟ ਵੈਸੇ ਹੀ ਖਰਾਬ ਹੋ ਜਾਂਦਾ, ਔਰ ਜਿੰਨਾ ਵੱਧਦਾ ਰਹਿੰਦਾ, ਜਿੰਨਾ ਤੁਹਾਡੀ ਯੂਟੀਲਾਈਜੇਸ਼ਨ 3% ਤੋਂ ਵੱਧ ਹੀ ਰਹਿੰਦੀ ਹੈ, ਉਹਨਾਂ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਰਹਿੰਦਾ। ਔਰ ਮੰਨ ਲਓ ਕਿ ਤੁਹਾਡਾ ਕ੍ਰੈਡਿਟ ਖਰਾਬ ਹੀ ਨਹੀਂ ਹੁੰਦਾ, 800 ਵੀ ਹੈਗਾ, ਪਰ ਜੇ $50,000 ਵੀ ਨਹੀਂ ਪੇ ਕਰ ਸਕਦੇ ਪਏ ਤੇ ਤੁਸੀਂ ਜਾ ਕੇ $500,000 ਦੀ ਲੋਨ ਲੈਂਦੇ ਹੋ ਤਾਂ ਉਹ ਡੈਟ ਟੂ ਇਨਕਮ ਰੇਸ਼ੀਓ ਉੱਥੇ ਖਰਾਬ ਹੋਈ ਹੁੰਦੀ ਹੈ। ਸੋ ਇਹੀ ਕਹਿਣਾ ਕਿ ਬੈਡ ਖਰਚੇ ਥੋੜੇ ਹਿਸਾਬ ਨਾਲ ਕਰੀਏ ਔਰ ਜਿਹੜਾ ਬੈਡ ਡੈਟ ਹੈ ਉਹਨੂੰ ਆਪਾਂ ਐਲੀਮੀਨੇਟ ਕਰ ਸਕੀਏ, ਜਿਹੜੇ ਖਰਚੇ ਆਪਾਂ ਅਵੋਇਡ ਕਰ ਸਕਦੇ ਹਾਂ ਜਿਹਦੇ ਵਿੱਚੋਂ ਕ੍ਰੈਡਿਟ ਕਾਰਡ ਦਾ ਡੈਟ ਹੈ ਉਹਨੂੰ ਆਪਾਂ 2-3-4 ਸਾਲ 'ਚ ਖਤਮ ਕਰ ਸਕਦੇ ਹਾਂ। ਜੇ 4 ਸਾਲ ਵੀ ਇਕਨੋਮੀ ਖਰਾਬ ਰਹਿੰਦੀ ਹੈ, ਜਦੋਂ ਤੱਕ ਚੀਜ਼ਾਂ ਬੈਟਰ ਹੋਣਗੀਆਂ ਆਪਣੀ ਪਰਸਨਲ ਸਿਚੁਏਸ਼ਨ ਹੀ ਬੈਟਰ ਹੋ ਜਾਏਗੀ। ਠੀਕ ਹੈ। ਦੇਖੋ ਕੁਛ ਜਿੱਦਾਂ ਲੌਂਗ ਟਰਮ ਚੀਜ਼ਾਂ ਹੁੰਦੀਆਂ, ਕੁਛ ਤੁਹਾਨੂੰ ਸ਼ਾਰਟ ਟਰਮ ਜਿਹੜੀਆਂ ਚੀਜ਼ਾਂ ਇਸ ਦੇ ਵਿੱਚ ਦੇਖਣੀਆਂ ਪੈਂਦੀਆਂ। ਜਿੱਦਾਂ ਤੁਸੀਂ ਕਿਹਾ ਵੀ ਡੈਲੀਕੁਐਂਸੀ ਰੇਟ ਇਸ ਟਾਈਮ ਆਲ ਟਾਈਮ ਹਾਈ ਜਿਹੜੇ ਉਹ ਚੱਲ ਰਹੇ ਆ। ਆਈ ਥਿੰਕ ਤੁਸੀਂ ਦੱਸ ਰਹੇ ਸੀ ਵੀ 7% ਤੋਂ ਵੱਧ ਲੋਕ ਨੇ ਜਿਹੜੇ ਡੈਲੀਕੁਐਂਟ ਜਿਹੜੇ ਉਹ ਹਾਂਜੀ ਉਹ ਹੋ ਗਏ ਆ, ਮਤਲਬ ਵੀ ਜਿਨ੍ਹਾਂ ਨੂੰ 3 ਮਹੀਨੇ ਹੋ ਗਏ ਘੱਟੋ ਘੱਟ ਵੀ ਕਿਸ਼ਤ ਜਿਹੜੀ ਉਹ ਨਹੀਂ, ਮਿਨੀਮਮ ਪੇਮੈਂਟ ਵੀ ਜਿਹੜੀ ਉਹ ਨਹੀਂ ਭਰ ਸਕੇ। ਕ੍ਰੈਡਿਟ ਕਾਰਡ ਦਾ ਡੈਟ ਅੰਨ੍ਹੇਵਾਹ ਜਿਹੜਾ ਅਮਰੀਕਾ ਦੇ ਵਿੱਚ ਵੱਧ ਰਿਹਾ, $1 ਟ੍ਰਿਲੀਅਨ ਤੋਂ ਉੱਤੇ ਦਾ ਹੋ ਚੁੱਕਾ ਆ। ਰੀਸੈਂਟ ਆਪਾਂ ਹਿਸਟਰੀ ਦੇ ਵਿੱਚ ਦੇਖੀਏ ਤਾਂ ਇੰਨਾ ਕਦੀ ਵੀ ਅਮਰੀਕਨਸ ਦੇ ਉੱਤੇ ਭਾਰ ਨਹੀਂ ਸੀਗਾ, ਅਤੇ ਇਹ ਸਭ ਤੋਂ ਖਤਰਨਾਕ ਜਿਹੜਾ ਉਹ ਡੈਟ ਜਿਹੜਾ ਇਸ ਟਾਈਮ ਚੱਲ ਰਿਹਾ ਆ। ਸੋ ਇੱਕ ਤਾਂ ਜਿਹੜੀ ਫਾਈਨੈਂਸ਼ੀਅਲ ਸਟ੍ਰੈਟਜੀ ਤੁਸੀਂ ਇਹ ਦੱਸੀ ਵੀ ਚਲੋ ਆਪਾਂ ਉਹ ਚੀਜ਼ਾਂ ਹੀ ਖਰੀਦੀਏ ਜਿਹਦੀ ਵਾਕਿਆ ਹੀ ਸਾਨੂੰ ਜ਼ਰੂਰਤ ਹੈ, ਜਿਸ ਤੋਂ ਬਗੈਰ ਗੁਜ਼ਾਰਾ ਨਹੀਂ, ਉਹ ਕਰਨਾ ਆ। ਉਹਦੇ ਨਾਲ ਜਿਹੜਾ ਇਸ ਟਾਈਮ ਕਰਜ਼ਾ ਉਹ ਤਾਂ ਨਹੀਂ ਘਟਣਾ ਉਸੇ ਵੇਲੇ, ਇਹ ਆ ਵੀ ਤੁਸੀਂ ਅਕਮੂਲੇਟ ਹੋਣ ਤੋਂ ਬਚਾ ਲਓਗੇ। ਸੋ ਜਿੰਨਾ ਜੀ ਇੱਕ ਵਾਰ ਹੋਰ ਐਡ ਕਰਾਂਗਾ, ਸੌਰੀ ਤੁਹਾਡੀ ਗੱਲ ਮੈਂ ਇੰਟਰਰਪਟ ਕੀਤੀ ਰਾਜ, ਗੱਲ ਨਾ ਹੋਰ ਮੈਂ ਐਡ ਕਰਾਂਗਾ। ਕਈ ਵਾਰ ਕੀ ਹੁੰਦਾ ਕਿ ਸਾਡਾ ਕਰਜ਼ਾ ਇੰਨਾ ਵੱਧ ਜਾਂਦਾ, ਕ੍ਰੈਡਿਟ ਕਾਰਡ ਸਾਡੇ ਮੈਕਸ ਆਊਟ ਹੋ ਜਾਂਦੇ ਜਾਂ ਮੈਕਸ ਆਊਟ ਦੇ ਲਾਗੇ ਉਹ ਆ ਜਾਂਦੇ ਨੇ। ਹਾਂਜੀ ਹਾਂਜੀ, ਕਰਦੇ ਕ੍ਰੈਡਿਟ ਕਾਰਡ ਸਾਈਡ ਤੇ ਰੱਖ ਕੇ ਤਾਂ ਡੈਬਿਟ ਕਾਰਡ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਆ ਆਪਣਾ ਬੈਂਕ ਦਾ, ਤੇ ਉਹਦੇ ਨੁਕਸਾਨ ਹੋਰ ਜ਼ਿਆਦਾ ਹੋ ਜਾਂਦੇ ਨੇ। ਬਿਕੋਜ਼ ਮੈਜੋਰਿਟੀ ਜਿਹੜੀ ਚੀਜ਼ਾਂ ਨੇ ਤੁਹਾਡੀਆਂ ਨਾ ਇੰਸ਼ੋਰ ਹੁੰਦੀਆਂ ਨੇ, ਨਾ ਤੁਹਾਡੀ ਉਹਦੇ ਟ੍ਰਾਂਜੈਕਸ਼ਨ ਦਾ ਕਈ ਵਾਰ ਤੁਹਾਡਾ ਕੋਈ ਉਹਦੇ ਫਰਾਡੈਂਟ ਚਾਰਜ ਹੋ ਜਾਏ, ਸਿੱਧੇ ਤੁਹਾਡੇ ਬੈਂਕ 'ਚ ਪੈਸੇ ਜਾਂਦੇ ਨੇ ਔਰ ਤੁਹਾਡਾ ਕਰਜ਼ਾ ਉੱਥੇ ਦਾ ਉੱਥੇ ਹੀ ਖੜਾ ਰਹਿੰਦਾ ਔਰ ਤੁਸੀਂ ਉਹਦਾ ਕੁਝ ਨਹੀਂ ਕਰਦੇ, ਉਹਦੀ ਮਿਨੀਮਮ ਦੇਈ ਜਾਂਦੇ ਹੋ ਤੇ ਆਪਣਾ ਸਿੱਧਾ ਤੁਸੀਂ ਉਹਨੂੰ ਸਿੱਧਾ ਬੈਂਕ ਦੇ ਉੱਤੇ ਲਾਉਣ ਲੱਗ ਬੈਂਕ ਵੀ ਖਾਲੀ ਕਰੀ ਜਾਂਦੇ ਹੋ। ਐਗਜ਼ੈਕਟਲੀ। ਤੇ ਮੈਂ ਇਹ ਕਹਿੰਦਾ ਕਿ ਫਿਰ ਵੀ ਜੇ ਕੋਸ਼ਿਸ਼ ਇਹੀ ਕਰੋ ਕਿ ਜੇ ਕੋਈ ਇੱਕ ਅੱਧਾ ਕ੍ਰੈਡਿਟ ਕਾਰਡ ਤੁਹਾਡੇ ਕੋਲ ਹੈਗਾ ਜਿਹੜਾ ਤੁਸੀਂ ਰੱਖਣਾ ਹੈ, ਕੋਈ ਵੀ ਕਾਰਡ ਹੁੰਦਾ ਤੁਸੀਂ ਉਹ ਤੋਂ ਪੇ ਕਰੋ, ਐਟਲੀਸਟ ਤੁਹਾਨੂੰ ਉਧਰੋਂ ਰੋਟੇਟ ਹੁੰਦਾ ਰਹੇ ਤੁਹਾਡੀ ਮਿਨੀਮਮ, ਪਲੱਸ ਤੁਹਾਡੀ ਜਿਹੜੀ ਚੀਜ਼ਾਂ ਨੇ ਪਰਚੇਜ਼ ਨੇ, ਜਿਹੜੀ ਕ੍ਰੈਡਿਟ ਕਾਰਡ ਦੇ ਨਾਲ ਪ੍ਰੋਟੈਕਸ਼ਨ ਮਿਲਦੀ ਹੈ, ਚਾਹੇ ਉਹ ਥੈਫਟ ਪ੍ਰੋਟੈਕਸ਼ਨ ਹੈ ਜਾਂ ਚੀਜ਼ ਖਰਾਬ ਆ ਗਈ ਤੁਸੀਂ ਰਿਟਰਨ ਨਹੀਂ ਕਰ ਸਕਦੇ, ਉਹ ਚੀਜ਼ਾਂ ਦਾ ਜਿਹੜਾ ਤੁਹਾਨੂੰ ਪ੍ਰੋਟੈਕਸ਼ਨ ਹੈ ਐਜ਼ ਅ ਐਡਿਡ ਕ੍ਰੈਡਿਟ ਕਾਰਡ ਬੈਨੀਫਿਟਸ ਨੇ ਉਹ ਵੀ ਤੁਸੀਂ ਲੂਜ਼ ਕਰ ਜਾਂਦੇ ਹੋ। ਸੋ ਕੋਸ਼ਿਸ਼ ਇਹ ਕਰੋ ਕਿ ਜੇ ਤੁਹਾਡੇ ਕ੍ਰੈਡਿਟ ਕਾਰਡ ਮੈਕਸ ਵੀ ਆਊਟ ਹੋ ਗਏ ਨੇ ਤੇ ਇੱਕ ਅੱਧਾ ਪੇ ਆਫ ਕਰਕੇ, ਜਿਹੜੇ ਤੁਸੀਂ ਪੈਸੇ ਸਿੱਧੇ ਪੇ ਕਰ ਰਹੇ ਨੇ ਉਹ ਕ੍ਰੈਡਿਟ ਕਾਰਡ ਇੱਕ ਪੇ ਕਰਕੇ ਤੇ ਉਹਨੂੰ ਯੂਜ਼ ਕਰੋ ਇਨਸਟੈਡ ਆਫ ਸਿੱਧਾ ਬੈਂਕ ਦੇ ਉੱਤੇ ਮੀਟਰ ਲਾਉਣ ਵਾਸਤੇ। ਕਿੰਨੇ ਕ੍ਰੈਡਿਟ ਕਾਰਡ ਹੋਣੇ ਚਾਹੀਦੇ ਬੰਦੇ ਕੋਲ? ਇੱਕ ਬਹੁਤ ਆ, ਪਰਿਵਾਰ ਦੇ ਕੋਲ ਮੀਆਂ ਬੀਬੀ ਇੱਕ ਵਰਤਨ, ਇੱਕ ਆਥੋਰਾਈਜ਼ਡ ਯੂਜ਼ਰ, ਫਿਰ ਪਤਾ ਲੱਗਦਾ ਨਹੀਂ ਤਾਂ ਕੌਣ ਕਿੱਥੇ ਵਰਤਦਾ। ਵੇਖੋ ਐਕਚੁਅਲੀ ਨਾ ਇਹਦਾ ਕੋਈ ਫਾਰਮੂਲਾ ਨਹੀਂ ਹੈਗਾ ਕਿ ਵੈਸੇ ਜਨਰਲੀ ਕੀ ਹੈ ਕਿ ਜਿੰਨੇ ਤੁਹਾਡੇ ਕ੍ਰੈਡਿਟ ਕਾਰਡ ਹੌਲੀ ਹੌਲੀ ਬਿਲਡ ਕਰੋ, ਜਿੰਨੇ ਜ਼ਿਆਦਾ ਹੋਣ ਤੇ ਉਹਦਾ ਤੁਹਾਡੀ ਕ੍ਰੈਡਿਟ ਹਿਸਟਰੀ ਤੇ ਵਧੀਆ ਪੈਂਦਾ। ਫੋਰ ਐਗਜ਼ਾਮਪਲ ਤੁਹਾਡੇ ਕੋਲ ਮੰਨ ਲਓ $20,000 ਦੀ ਲਿਮਿਟ ਹੈ ਕ੍ਰੈਡਿਟ ਕਾਰਡ ਦੀ, ਹੁਣ 20,000 ਦੇ ਤੁਸੀਂ 10 ਕਾਰਡ ਲੈ ਲਏ
ਤੁਹਾਡੀ 2 ਹੂੰ ਲੱਖ ਦੀ ਤੁਹਾਡੀ ਲਿਮਿਟ ਹੋ ਗਈ। ਸੋ ਹੂੰ ਟੈਕਨੀਕਲੀ ਯੂਅਰ ਕ੍ਰੈਡਿਟ ਵਰਥੀਨੈਸ ਇਜ਼ ਮਚ ਹਾਇਰ ਦੈਨ ਕਿਸੇ ਬੰਦੇ ਦੇ ਉੱਤੇ ਬੈਂਕ ਸਿਰਫ $20,000 ਦਾ ਭਰੋਸਾ ਕਰਦੇ ਪਏ ਨੇ ਤੇ ਕਿਸੇ ਤੇ 2 ਲੱਖ ਦਾ ਭਰੋਸਾ ਕਰਦੇ ਪਏ ਨੇ। ਹੂੰ ਤੇ ਤੁਹਾਡੀ ਜਿਹੜੀ ਕ੍ਰੈਡਿਟ ਸਕੋਰ ਹੈ ਉਹਦੇ ਨਾਲ ਇੰਪਰੂਵ ਹੁੰਦੀ ਹੈ। ਪਰ ਕਈ ਵਾਰ ਆਪਾਂ ਇਹੀ ਕਰਦੇ ਹਾਂ ਕਿ ਇਕੱਠੇ ਕਾਰਡ ਅਪਲਾਈ ਕਰਦੇ ਨੇ, ਉਹਦੇ ਨਾਲ ਨੈਗੇਟਿਵ ਹੋ ਜਾਂਦਾ। ਕਈ ਵਾਰ ਇਹ ਕਰਦੇ ਹਾਂ ਆਪਾਂ ਕਿ ਕਾਰਡ ਖੱਪ ਜਾਂਦੇ ਆ ਤੇ ਅਸੀਂ ਬੰਦ ਕਰਾਉਣੇ ਸ਼ੁਰੂ ਕਰ ਦਿੰਦੇ ਹਾਂ। ਤੇ ਮੈਂ ਇਹੀ ਹੂੰ ਕਹਿੰਦਾ ਜੇ ਤੁਸੀਂ ਕਾਰਡ ਕਰਦੇ ਬੰਦ ਵੀ ਕਰਾਉਣੇ ਹੋਣ ਤੇ ਕੋਸ਼ਿਸ਼ ਇਹ ਕਰੋ ਕਿ ਜਿਹੜਾ ਨਵਾਂ ਕਾਰਡ ਆ ਉਹਨੂੰ ਬੰਦ ਕਰਾਓ। ਜੇ ਕਾਰਡ ਕੋਈ ਪਿਛਲੇ 20 ਸਾਲ ਤੋਂ 10 ਸਾਲ ਤੋਂ ਜਿਹੜਾ ਪੁਰਾਣੇ ਤੋਂ ਪੁਰਾਣਾ ਕਾਰਡ ਹੈ ਉਹਨੂੰ ਨਾ ਬੰਦ ਕਰੋ, ਬਿਕਾਜ਼ ਬਚਾ ਕੇ ਰੱਖੋ। ਓਲਡੈਸਟ ਕ੍ਰੈਡਿਟ ਹਿਸਟਰੀ ਇਨਵੋਲਵ ਹੈਗੀ ਹੈ। ਸੋ ਜਨਰਲੀ ਰੈਂਡਮਲੀ ਕ੍ਰੈਡਿਟ ਕਾਰਡ ਬੰਦ ਨਾ ਕਰਾਓ। ਹੁਣ ਇੱਕ ਨਵਾਂ ਸਿਸਟਮ ਹੁੰਦਾ ਕਿ ਬਹੁਤ ਸਾਰੇ ਕਾਰਡ ਐਸੇ ਹੁੰਦੇ ਨੇ ਜਿਹਦੇ ਉੱਤੇ ਆਪਾਂ ਨੂੰ ਐਨੂਅਲ ਫੀਸ ਹੁੰਦੀ ਹੈ, ਜਿੱਦਾਂ 에ਅਰਲਾਈਨ ਦੇ ਕਾਰਡ ਹੋਏ ਜਾਂ ਹੋਟਲ ਦੇ ਕਾਰਡ ਹੋਏ, ਉਹ ਜਿਹੜੀ ਫੀਸ ਅਨਨੈਸੈਸਰੀ ਹੈ। ਤੇ ਜੇ ਤੁਸੀਂ ਨਹੀਂ ਅਫੋਰਡ ਕਰ ਸਕਦੇ, ਜੇ ਤੁਸੀਂ ਨਹੀਂ ਉਹਨੂੰ ਪ੍ਰੋਪਰਲੀ ਯੂਜ਼ ਕਰਦੇ ਪਏ, ਤੁਸੀਂ ਆਪਣੇ ਬੈਂਕ ਨੂੰ ਕਾਲ ਕਰ ਲਓ ਕਿ ਅਸੀਂ ਇਹ ਕਾਰਡ ਕਲੋਜ਼ ਕਰਨੇ ਚਾਹੁੰਦੇ ਹਾਂ ਕਿ ਅਸੀਂ ਅਫੋਰਡ ਨਹੀਂ ਕਰ ਸਕਦੇ। ਤੇ ਇਨ ਮੇਜਰ ਮਲਟੀਪਲ ਕੇਸਿਸ ਉਹ ਤੁਹਾਡੀ ਫੀਸ ਜਿਹੜੀ ਹੈ 1 ਸਾਲ ਵਾਸਤੇ ਵੇਵ ਕਰ ਦਿੰਦੇ ਨੇ। ਇਨ ਸਰਟਨ ਕੇਸਿਸ ਜੋ ਨਹੀਂ ਵੀ ਵੇਵ ਕਰਦੇ, ਉਹ ਕਾਰਡ ਨੂੰ ਡਿਫਰੈਂਟ ਕਾਰਡ 'ਚ ਮੂਵ ਕਰ ਦਿੰਦੇ ਨੇ ਕਿ ਹਾਂਜੀ ਅੱਜ ਜੇ ਮੰਨ ਲਓ ਕਿ ਚੇਜ਼ ਦਾ ਕਾਰਡ ਹੀ ਯੂਨਾਈਟਿਡ ਦਾ, ਤੇ ਉਹਨਾਂ ਨੇ ਨਾਰਮਲ ਕਾਰਡ ਕਰਤਾ ਜਿਹਦੇ 'ਚ ਕੋਈ ਫੀਸ ਨਹੀਂ ਹੈਗੀ। ਫੀਸ ਨਹੀਂ ਹੁੰਦੀ। ਛੋਟੀ ਛੋਟੀ ਚੀਜ਼ਾਂ ਨੇ, ਇਹ ਕੀਤੀਆਂ ਜਾ ਸਕਦੀਆਂ। ਪਰ ਕਾਰਡ ਮੈਂ ਨਹੀਂ ਕਹਿੰਦਾ ਕਿ ਘੱਟ ਲਾਓ, ਜ਼ਿਆਦਾ ਤੋਂ ਜ਼ਿਆਦਾ ਕਾਰਡ ਲਓ, ਪਰ ਉਹਨੂੰ ਥੋੜਾ ਵਰਤੋ ਮਲਟੀਪਲ ਹਿਸਾਬ ਦੇ ਨਾਲ, ਕਿੱਥੇ ਸਹੀ ਜਿਹਦਾ ਕੀ ਫਾਇਦਾ ਹੁੰਦਾ। ਫਿਰ ਬੰਦੇ ਨੂੰ ਨਿਰਮਲ ਮਾਨ ਜੀ ਇਹ ਵੀ ਹੋ ਜਾਂਦਾ ਨਾ ਵੀ ਮੇਰੇ ਕੋਲ ਤਾਂ 2 ਲੱਖ ਰੁਪਇਆ ਮੈਂ ਲਈ ਜਾਵਾਂ ਜੋ ਮਰਜ਼ੀ, ਪਰ ਫਿਰ ਬੰਦਾ ਦੂਰ ਦੀ ਤਾਂ ਨਹੀਂ ਨਾ ਸੋਚਦਾ, ਫਿਰ ਉਹ ਲਾਗੇ ਦਾ ਫਿਰ ਕਰਕੇ ਫਿਰ ਉਹੀ ਪ੍ਰੋਬਲਮ ਆ ਜਾਂਦੀ ਜਦੋਂ ਮਨ ਤੇ ਕੰਟਰੋਲ ਨਹੀਂ ਆ। ਉਹ ਵੱਖਰੀ ਗੱਲ ਹੈ। ਪਰ ਵੇਖੋ ਜੇ ਆਪਾਂ ਨੂੰ ਪ੍ਰੋਪਰਲੀ ਯੂਜ਼ ਕਰੀਏ ਤੇ ਹੁਣ ਇਹ ਤੇ ਨਹੀਂ ਕਿ ਇੰਡੀਆ ਚਲੋ ਆਪਾਂ ਕਿਸੇ ਕੋ ਪੈਸੇ ਫੜ ਲਏ, ਭੈਣ ਭਰਾ ਕੋਈ ਇੱਥੇ ਚੱਲ ਫੜ ਲੈਂਦਾ, ਉਹ ਚਲੋ ਹੁਣ ਕ੍ਰੈਡਿਟ ਕਾਰਡ ਦੇ ਇੱਕ ਆਪਸ਼ਨ ਤੇ ਹੈਗੀ ਆਪਾਂ ਕੋਈ ਯੂਜ਼ ਕਰਨ ਵਾਸਤੇ ਜੇ ਆਪਾਂ ਨੂੰ ਲੋੜ ਹੈ ਕਿਤੇ ਤਾਂ। ਔਰ ਜੇ ਵਰਸਟ ਕੇਸ ਸਿਨੈਰੀਓ ਫਸ ਜਾਏ ਤੇ ਫਿਰ ਆਪਾਂ ਸੈਟਲ ਵੀ ਕਰ ਸਕਦੇ ਹਾਂ, ਬਜਾਏ ਉਹਦੇ ਕਿ ਹਾਂ ਵੀ ਆਪਾਂ ਨੂੰ ਸਾਰੇ ਵਾਪਸ ਕਰਨੇ ਪੈਣੇ। ਅੱਛਾ, ਇਹ ਜਿੱਦਾਂ ਮੈਂ ਗੱਲ ਕਰ ਰਿਹਾ ਸੀ ਇੱਕ ਸ਼ਾਰਟ ਟਰਮ ਤੇ ਲੌਂਗ ਟਰਮ, ਉਹ ਗੱਲ ਨੂੰ ਮੈਂ ਕੰਟੀਨਿਊ ਕਰਕੇ ਕੰਪਲੀਟ ਕਰਾਂ ਵੀ ਲੌਂਗ ਟਰਮ ਤੇ ਇਹ ਆ ਵੀ ਤੁਸੀਂ ਆਪਣੀਆਂ ਹੈਬਿਟਸ ਚੇਂਜ ਕਰਨੀਆਂ। ਸ਼ਾਰਟ ਟਰਮ ਦੇ ਵਿੱਚ ਕੀ ਕੀਤਾ ਜਾ ਸਕਦਾ, ਜਿੱਦਾਂ ਹੁਣ ਤੁਸੀਂ ਕਿਹਾ ਵੀ ਕ੍ਰੈਡਿਟ ਨੂੰ ਇਕੱਠਾ ਕਰਕੇ ਉਸਨੂੰ ਸੈਟਲ ਕਰਨਾ ਆ, ਸੋ ਉਹਦਾ ਪ੍ਰੋਸੈਸ ਕੀ ਆ? ਸੋ ਜੇ ਤੁਹਾਡੀ ਪੇਮੈਂਟਸ ਜਿਹੜਾ ਕਾਰਡ ਤੁਹਾਡੇ ਮੈਕਸ ਆਊਟ ਹੋ ਚੁੱਕੇ ਨੇ ਔਰ ਤੁਸੀਂ ਸਿਰਫ ਮਿਨੀਮਮ ਪੇਮੈਂਟਸ ਹੀ ਅਫੋਰਡ ਕਰ ਸਕਦੇ ਪਏ, ਔਰ ਕਈ ਵਾਰ ਕੇਸਿਸ ਦੇ ਵਿੱਚ ਮਿਨੀਮਮ ਪੇਮੈਂਟਸ ਵੀ ਅਫੋਰਡ ਨਹੀਂ ਤੁਸੀਂ ਕਰ ਸਕਦੇ, ਤੇ ਇਹ ਹੈ ਕਿ ਤੁਸੀਂ ਡੈਟ देयर ਮਲਟੀਪਲ ਆਪਸ਼ਨ, ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਬੈਂਕਰਪਸੀ ਹੈ। ਬੈਕ ਚੈਪਟਰ 7 ਹੋ ਗਈ, 11 13 ਜਿਹੜੀ ਰਿਸਪੈਕਟਿਵ ਹੈਗੀ ਹੈ। ਹੁਣ ਬੈਂਕਰਪਸੀ 7 ਤੇ 11 ਬੈਂਕਰਪ ਜਿਹੜੀ ਚੈਪਟਰ 11 ਤੇ 13 ਹੈ, ਉਹ 'ਚ ਤੁਹਾਨੂੰ ਡੈਟ ਫਿਰ ਰੀਸਟਰਕਚਰ ਕਰਨਾ ਪੈਂਦਾ, ਔਰ ਬੈਂਕਰਪਸੀ ਤੁਹਾਡੇ ਸਿਸਟਮ 'ਚ ਆ ਜਾਂਦੀ ਹੈ, ਔਰ ਤੁਹਾਨੂੰ ਫਿਰ ਪੇਮੈਂਟ ਪਲਾਨ ਬਣਾਉਣਾ ਪੈਂਦਾ। ਠੀਕ ਹੈ। 7 'ਚ ਆ ਜਾਓ ਤੇ ਫਿਰ ਤੁਹਾਨੂੰ ਜੋ ਵੀ ਤੁਹਾਡਾ ਪਰਸਨਲ ਜੋ ਵੀ ਐਸਟ ਹੈ ਤੁਹਾਨੂੰ ਉਹ ਸਾਰੀ ਲਿਕੁਇਡੇਟ ਕਰਨੀ ਪੈਂਦੀ ਹੈ, ਘਰ ਆ ਵੇਚਣਾ ਪੈਂਦਾ, ਉਹਦੇ ਬਾਅਦ ਜੋ ਬਚਦਾ ਉਹ ਤੁਹਾਡਾ ਮਾਫ ਹੁੰਦਾ। ਔਰ ਕਾਫੀ ਮੁਸ਼ਕਿਲ ਕਰਕੇ ਜਦੋਂ ਪ੍ਰੈਜ਼ੀਡੈਂਟ ਬੁਸ਼ ਆਏ ਸੀ, ਉਹਦੀ ਬੈਂਕਰਪਸੀ ਕਾਫੀ ਡਿਫਿਕਲਟ, ਆਲਮੋਸਟ ਇੰਪੋਸੀਬਲ ਹੋਈ ਪਈ ਹੈ, ਕਿਉਂਕਿ ਤੁਹਾਡੇ ਏਰੀਏ ਦੇ ਹਿਸਾਬ ਨਾਲ ਕਿੰਨੀ ਉੱਥੇ ਡਿਲਿੰਕੁਐਂਟੀ ਸਭ ਕੁਝ ਦੇਖਣਾ ਪੈਂਦਾ। ਕੰਸੋਲੀਡੇਸ਼ਨ ਦੇ ਵਿੱਚ ਇਹ ਹੁੰਦਾ ਕਿ ਆਪਾਂ ਜੇ ਤੁਹਾਡਾ ਇੰਟਰਸਟ ਰੇਟ 21% ਹੈ, ਅਸੀਂ ਘਟਾ ਕੇ ਉਹਨੂੰ 11 ਕਰ ਦਾਂਗੇ। ਜਿਹੜਾ ਕਾਰਡ 35 ਸਾਲਾਂ 50 ਸਾਲਾਂ 'ਚ ਪੇ ਹੋਣਾ ਸੀ, 25 ਸਾਲ 'ਚ ਪੇ ਹੋ ਜਾਊਗਾ। ਸਟਿਲ ਇਟਸ ਅ ਲੌਂਗ ਰਨ, ਬਹੁਤ ਲੰਗਾ ਟਾਈਮ ਲੱਗ ਜਾਂਦਾ, ਜੀ। ਹੁਣ ਸੈਟਲਮੈਂਟ 'ਚ ਇਹ ਹੁੰਦਾ ਕਿ ਅਸੀਂ ਤੁਹਾਡੇ ਸਾਰੇ ਕਾਰਡ ਇਕੱਠੇ ਕਰ ਲਏ, ਔਰ ਤੁਹਾਡੀਆਂ ਪੇਮੈਂਟਸ, ਇੱਕ ਪੇਮੈਂਟ ਜਿਹੜੀ ਤੁਸੀਂ ਅਫੋਰਡ ਕਰਦੇ ਹੋ ਉਹ ਤੁਹਾਡਾ ਇੱਕ ਐਸਕਰੋ ਅਕਾਊਂਟ ਖੋਲ ਜਾਂਦਾ, ਉਹ 'ਚ ਪੈਸੇ ਤੁਹਾਡੇ ਪਏ ਰਹਿੰਦੇ ਨੇ। ਉਹ ਤੁਹਾਡੇ ਅਕਾਊਂਟ ਦੀ ਫੁੱਲ ਆਥੋਰਾਈਜ਼ੇਸ਼ਨ ਤੁਹਾਡੇ ਕੋਲ FDI ਇੰਸ਼ੋਰ, ਚੇਜ਼ ਬੈਂਕ ਜਾਂ US ਬੈਂਕ ਦਾ, ਕਿਸੇ ਬੈਂਕ ਦਾ ਵੀ ਅਕਾਊਂਟ ਤੁਹਾਡਾ ਉਹਦਾ ਹੁੰਦਾ, ਤੁਹਾਡੇ ਉਹਦੀ ਆਨਲਾਈਨ ਪੇਮੈਂਟ। ਉਹਦੇ ਬਾਅਦ ਸਾਡਾ ਸਟਾਫ ਜਿਹੜਾ ਤੁਹਾਡੇ ਕਿਉਂਕਿ ਸਾਡੇ ਕੋਲ ਮਲਟੀਪਲ ਬੈਂਕਸ ਦੀ ਮਲਟੀਪਲ ਸੈਟਲਮੈਂਟਸ ਹਰ ਰੋਜ਼ ਆਉਂਦੀਆਂ ਨੇ। ਠੀਕ ਹੈ। ਉਹ ਅਸੀਂ ਹਨ ਕਹਿੰਦੇ ਕਿ ਆਹ ਸਾਡੇ ਕਲਾਇੰਟ ਨੇ, ਉਹਨਾਂ ਨੂੰ ਲੰਮਸਮ ਸੈਟਲਮੈਂਟ ਹੈ, ਮੰਨ ਲਓ ਕਿ ਟੋਟਲ ਇੱਕ ਬੈਂਕ ਦਾ ਅੱਜ 40 ਮਿਲੀਅਨ ਦੀ ਸੈਟਲਮੈਂਟ ਆ ਗਈ, ਅਸੀਂ ਕਹਿੰਦੇ ਕਿ ਇੰਨੇ ਆਫਰ ਕਰਨੇ ਨੇ। ਫਿਰ ਉਹਦੇ ਨਾਲ ਕਿਉਂਕਿ ਅਸੀਂ ਬਲਕ ਦੇ ਵਿੱਚ ਸੈਟਲਮੈਂਟਸ ਲੈਂਦੇ ਹਾਂ, ਉਹਦੇ ਨਾਲ ਸਾਨੂੰ ਬੈਟਰ ਸੈਟਲਮੈਂਟ ਮਿਲ ਜਾਂਦੀਆਂ ਨੇ। ਐਂਡ ਦੈਨ ਹੋਰ ਜਿਹੜਾ ਦਾ ਪ੍ਰੂਫ ਬੈਟਰ ਇਹ ਹੈ ਕਿ ਜਦੋਂ ਅਸੀਂ ਸੈਟਲਮੈਂਟਸ ਲੈਂਦੇ ਹਾਂ ਉਹ ਲਾਇਰ ਦੇ ਥਰੂ, ਐਵਰੀ ਕੇਸ ਇਜ਼ ਰਿਪਰੈਜ਼ੈਂਟ ਬਾਈ ਅ ਲਾਇਰ। ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਵੀ ਤੁਸੀਂ ਸੈਟਲਮੈਂਟ ਲੈਂਦੇ ਹੋ, ਉਹਦੀ ਪ੍ਰੋਪਰ ਡਾਕੂਮੈਂਟੇਸ਼ਨ ਹੁੰਦੀ ਹੈ। ਇਹਦਾ ਕਈ ਵਾਰ ਕੀ ਹੋਇਆ ਕਿ ਕਈ ਐਸੇ ਕੇਸ ਆਉਂਦੇ ਨੇ ਕਿ ਬੰਦੇ ਸੈਟਲਮੈਂਟ ਆਪ ਹੀ ਲੈ ਲੈਂਦੇ ਨੇ ਕਸਟਮਰ, ਕਿ ਹਾਂਜੀ ਸੈਟਲਮੈਂਟ ਬਹੁਤ ਵਧੀਆ ਲੈ ਹੀ ਲੈ ਲਈ ਹੈ। ਜਿਹੜੇ ਕਲੈਕਸ਼ਨ ਵਾਲੇ ਹੁੰਦੇ ਨੇ ਵੀ ਕਾਫੀ ਜ਼ਿਆਦਾ 19-21 ਗੱਲਾਂ ਕਰ ਦਿੰਦੇ ਨੇ। ਉਹ ਕਹਿੰਦੇ ਜੀ ਪੇਮੈਂਟ ਘੱਲ ਦਿਓ, ਪੇਮੈਂਟ ਘੱਲ ਦਿੱਤੀ ਉਹਨਾਂ ਨੇ, ਪੇਮੈਂਟ ਘੱਲ ਦਿੱਤੀ, ਪੇਮੈਂਟ ਘੱਲਣ ਦੇ ਨਾਲ ਹੀ ਉਹਨੇ ਕਹਿਤਾ ਜੀ ਹਾਂਜੀ ਤੁਹਾਡਾ ਤੁਸੀਂ 3000 ਦੀ ਪੇਮੈਂਟ ਤੁਹਾਨੂੰ ਕਿਹਾ ਸੈਟਲਮੈਂਟ ਕਰਨਾ, ਕ੍ਰੈਡਿਟ ਕਾਰਡ ਤੁਹਾਡਾ 10,000 ਦਾ ਹੀ 3000 ਦੀ ਆ ਗਈ, 7000 ਦੁਬਾਰਾ ਫੇਰ ਦੋ। ਉਹ ਕਹਿੰਦੇ ਤੁਸੀਂ ਆ ਕਿਹਾ ਸੀ, ਦੱਸੋ ਪ੍ਰੂਫ ਦੱਸੋ, ਕਿਉਂਕਿ ਆਪਾਂ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਕਰਦੇ। ਸੋ ਇੱਕ ਪ੍ਰੋਫੈਸ਼ਨਲ ਕੰਪਨੀ ਜਿੱਦਾਂ ਅਸੀਂ ਕਰਦੇ ਪਏ ਪਿਛਲੇ 18 ਸਾਲਾਂ ਤੋਂ, ਉਹਦਾ ਇਹ ਬੈਨੀਫਿਟ ਹੁੰਦਾ ਕਿ ਜਿਹੜਾ ਤੁਹਾਡਾ ਕੰਮ ਹੁੰਦਾ ਪ੍ਰੋਪਰ, ਔਰ ਜਦੋਂ ਤੁਹਾਡਾ ਕੰਮ ਖਤਮ ਹੋ ਜਾਂਦਾ, ਜਦੋਂ ਤੁਹਾਡਾ ਸੈਟਲਮੈਂਟ ਸਾਰੀਆਂ ਹੋ ਜਾਂਦੀਆਂ, ਆਪਣੀ ਕ੍ਰੈਡਿਟ ਰਿਪੋਰਟ ਤਿੰਨੇ ਬਿਊਰਾਂ ਤੇ ਰਨ ਕਰਕੇ ਵੇਖ ਲਓ ਕਿ ਤੁਹਾਡਾ ਉਹਦੇ ਉੱਤੇ ਕੋਈ ਵੀ ਆਊਟਸਟੈਂਡਿੰਗ ਡੈਟ ਜਿਹੜਾ ਨਜ਼ਰ ਨਹੀਂ ਆਉਂਦਾ।
ਜੀ, ਕਿੱਦਾਂ ਕੰਟੈਕਟ ਕਰ ਸਕਦੇ ਆ ਤੁਹਾਨੂੰ? ਇਹ ਨੰਬਰ ਹੈ ਸਾਡਾ 888 888 9914 888 888 9914 ਜਾਂ ਤੁਸੀਂ ura.org OORAA.org ਤੇ ਜਾ ਕੇ ਆਪਣੀ ਪਰਸਨਲ ਜਿਹੜਾ ਵੀ ਬੇਸਿਕ ਇਨਫੋਰਮੇਸ਼ਨ, ਜ਼ਿਆਦਾ ਨਹੀਂ, ਤੁਹਾਡਾ ਨਾਂ ਤੇ ਫੋਨ ਨੰਬਰ ਤੇ ਆਊਟਸਟੈਂਡਿੰਗ ਡੈਟ ਕਿੰਨਾ, ਤੁਹਾਡਾ ਸਟਾਫ ਤੁਹਾਨੂੰ ਕਾਲ ਕਰ ਲਏਗਾ, ਤੁਸੀਂ ਕੰਸਲਟ ਕਰ ਲਓ, ਜਿੰਨਾ ਵੀ ਟਾਈਮ ਲੈਣਾ, ਤੁਹਾਨੂੰ ਕੋਈ ਵਾਪਸ ਫੋਲੋਅਪ ਹਰਾਸ ਨਹੀਂ ਕਰਦਾ ਕਿ ਹਾਂ ਜੀ ਕਰੋ ਹੀ ਕਰੋ। ਉਹਦੇ ਬਾਅਦ ਤੁਸੀਂ ਤੁਹਾਡੇ ਵਾਸਤੇ ਕਿਹੜਾ ਬੈਸਟ ਆਪਸ਼ਨ ਹੈ ਤੁਸੀਂ ਉਹਨੂੰ ਚੂਜ਼ ਕਰ ਸਕਦੇ ਹੋ। ਕੀ ਇਕੱਲਾ ਕ੍ਰੈਡਿਟ ਕਾਰਡ ਦੇ ਡੈਟ ਨੂੰ ਤੁਸੀਂ ਕੰਸੋਲੀਡੇਟ ਕਰਦੇ ਆ ਜਾਂ ਹੋਰ ਵੀ ਜਿਹੜੇ ਡੈਟ ਹੁੰਦੇ ਆ ਉਹਨਾਂ ਨੂੰ ਕੰਸੋਲੀਡੇਸ਼ਨ ਦਾ ਕੰਮ ਵੀ ਹੈਗਾ ਤੁਹਾਡਾ? ਜਨਰਲੀ ਕੋਈ ਵੀ ਅਨਸਿਕਿਉਰ ਦਾ ਡੈਟ ਹੈ, ਜਿੱਦਾਂ ਚ ਕ੍ਰੈਡਿਟ ਕਾਰਡ ਵੀ ਆ ਜਾਂਦੇ ਨੇ, ਮੈਡੀਕਲ ਬਿਲਸ ਵੀ ਆ ਜਾਂਦੇ ਨੇ, ਬਿਜ਼ਨਸ ਡੈਟ ਵੀ ਆ ਜਾਂਦਾ, ਬਿਜ਼ਨਸ ਡੈਟ ਵੀ ਆ ਜਾਂਦਾ, ਇਕਵਿਪਮੈਂਟ, ਆਟੋ ਲੋਨਸ, ਇਹ ਵੀ ਹੁੰਦੇ ਆ? ਜੀ ਬਿਲਕੁਲ। ਜੇ ਆਟੋ, ਚਾਹੇ ਤੁਹਾਡਾ ਪਰਸਨਲ ਆਟੋ ਲੋਨ ਹੈ, ਚਾਹੇ ਕੰਪਨੀ ਦਾ ਬਿਜ਼ਨਸ ਇਕਵਿਪਮੈਂਟ ਹੈ, ਕੋਈ ਵੀ, ਉਹ ਐਜ਼ ਲੌਂਗ ਐਜ਼ ਤੁਸੀਂ ਉਹਨੂੰ ਯੂਜ਼ ਨਹੀਂ ਕਰਦੇ ਪਏ, ਉਹ ਰੀਪੋ ਹੋ ਗਿਆ ਜਾਂ ਟੋਟਲ ਹੋ ਗਿਆ। ਪਰ ਅੱਜ ਕੱਲ੍ਹ ਸਿਚੁਏਸ਼ਨ ਜਿਹੜੀ ਹਾਲਾਤ ਚੱਲਦੇ ਪਏ ਨੇ, ਖਾਸ ਕਰਕੇ ਜਿਹੜੀ ਹੈ ਕਮਰਸ਼ੀਅਲ ਜਿਹੜੇ ਇਕਵਿਪਮੈਂਟ ਨੇ, ਜੇ ਟਰੱਕ ਟ੍ਰੇਲਰ ਨੇ ਹੈਗੇ ਨੇ, ਉਹਦੇ 'ਚ ਇੰਨੇ ਵਾਪਸ ਜਾਂਦੇ ਨੇ। ਅੱਜ ਕੱਲ੍ਹ ਐਸੇ ਵੀ ਕੇਸ ਬਹੁਤ ਸਾਰੇ ਆ ਰਹੇ ਨੇ ਜਿਹਦੇ ਵਿੱਚ ਬਗੈਰ ਇਕਵਿਪਮੈਂਟ ਵਾਪਸ ਕੀਤੇ ਆ, ਤੁਸੀਂ ਆਪਰੇਟ ਵੀ ਕਰ ਰਹੇ ਹੋ, ਪਰ ਸੈਟਲ ਫਿਰ ਵੀ ਗੱਲਬਾਤ ਤਾਂ ਕਰਨੀ ਪੈਂਦੀ ਹੈ। ਹਾਂਜੀ, ਸੈਟਲਮੈਂਟ ਫਿਰ ਵੀ ਹੋ ਜਾਂਦੀ, ਸੈਟਲ ਹੋ ਜਾਂਦੀ। ਠੀਕ ਹੈ ਜੀ, ਸੋ ਉਹਦੇ ਲਈ ਵੀ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਆ। ਨੰਬਰ ਫਿਰ ਦੱਸ ਦਿਓ ਇੱਕ ਵਾਰੀ। ਨੰਬਰ ਜੀ 888 888 9914 ਜੀ, 888 9914 ਜੀ। ਸੋ ਕ੍ਰੈਡਿਟ ਸਕੋਰ ਨੂੰ ਵੀ ਬਚਾਉਣਾ ਆ, ਪਰ ਇਹ ਆ ਵੀ ਬੰਦੇ ਨੂੰ ਇੱਕ ਵਾਰੀ ਮੁਲਾਂਕਣ ਕਰਨਾ ਪੈਣਾ, ਆਪਣਾ ਦੇਖਣਾ ਪੈਣਾ, ਕੰਸਲਟ ਕਰ ਲਓ, ਗੱਲਬਾਤ ਕਰ ਲਓ, ਕੋਈ ਇਸ ਦੇ ਵਿੱਚ ਕਮਿਟਮੈਂਟ ਨਹੀਂ ਆ। ਜੇ ਤੁਸੀਂ ਕਹੋਗੇ ਤਾਂ ਹੀ ਜਿਹੜਾ ਉਹ ਅੱਗੇ ਤੁਹਾਡੀ ਗੱਲਬਾਤ ਨੂੰ ਜਿਹੜਾ ਉਹ ਵਧਾਉਣਗੇ, ਸੈਟਲ ਵਾਲੇ ਪਾਸੇ ਨੂੰ ਕਰਾਉਣਗੇ। ਸਲਾਹ ਲੈ ਲਓ ਤਾਂ ਜੋ ਤੁਹਾਨੂੰ ਜਿਹੜਾ ਉਹ ਡਿਸੀਜਨ ਲੈਣ ਦੇ ਵਿੱਚ, ਫੈਸਲਾ ਲੈਣ ਦੇ ਵਿੱਚ ਤੁਹਾਨੂੰ ਸਹਾਇਤਾ ਜਿਹੜੀ ਉਹ ਮਿਲੂਗੀ। ਸੋ ਡੈਫੀਨੇਟਲੀ ਤੁਸੀਂ ਊੜਾ ਡੈਟ ਰਿਲੀਫ ਦੀ ਟੀਮ ਦੇ ਨਾਲ ਕੰਟੈਕਟ ਕਰੋ। 8888889914 888 888 9914 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਜਿਹੜਾ ਉਹ ਸੰਪਰਕ ਕਰੋ। ਬਾਕੀ ਥੋੜ੍ਹੀਆਂ ਆਪਾਂ ਆਪਣੇ ਜਜ਼ਬਾਤਾਂ 'ਤੇ ਕਾਬੂ ਰੱਖਣ ਵਾਲੀ ਗੱਲ ਆ ਵੀ ਉਹ ਕਰਨਾ ਪੈਣਾ ਆ, ਵੀ ਨਹੀਂ ਤਾਂ ਫਿਰ ਉਹ ਮੀਮਸ ਜਿੱਦਾਂ ਚੱਲਦੀਆਂ, ਸੇਵਕਾ ਕੰਮ ਖਤਰੇ ਵਾਲਾ ਹੀ ਉਹ ਅੱਗੇ ਫਿਰ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਬਣ ਜਾਂਦੀਆਂ। ਸੋ ਖਤਰੇ ਤੋਂ ਆਪਾਂ ਬਚਾਅ ਕਰਨਾ, ਅਤੇ ਜੇ ਤੁਸੀਂ ਫਿਕਰਾਂ ਨੂੰ ਜਿਹੜਾ ਉਹ ਆਪਾਂ ਇਹ ਠੀਕ ਕਰ ਸਕਦੇ ਨੇ। ਸਭ ਤੋਂ ਵੱਡਾ ਮੈਨੂੰ ਲੱਗਦਾ ਅਮਰੀਕਾ 'ਚ ਜਿਹੜੀ ਪ੍ਰੋਬਲਮ ਹੀ ਲੋਕਾਂ ਨੂੰ ਜਿਹੜੇ ਫਾਈਨੈਂਸ਼ੀਅਲ ਤੌਰ ਦੇ ਉੱਤੇ ਜਿਹੜੀ ਉਹ ਜ਼ਿਆਦਾ ਆਉਂਦੀ ਆ, ਸੋ ਉਹਨੂੰ ਮੈਨੇਜ ਕਰਨਾ ਸਿੱਖੀਏ, ਉਹਨੂੰ ਸਟਰੈਸ ਨੂੰ ਮੈਨੇਜ ਕਿੱਦਾਂ ਕਰਨਾ ਹੈ, ਉਹ ਡੈਟ ਨੂੰ ਮੈਨੇਜ ਕਿੱਦਾਂ ਕਰਨਾ ਆ, ਉਹਦੇ 'ਤੇ ਆਪਾਂ ਜਿਹੜਾ ਉਹ ਵਰਕਆਊਟ ਕਰੀਏ। ਅਤੇ ਊੜਾ ਡੈਟ ਰਿਲੀਫ ਵਾਲੇ ਡੈਫੀਨੇਟਲੀ ਤੁਹਾਡੀ ਇਹ 'ਚ ਮਦਦ ਕਰਦੇ ਆ। ਸਭ ਤੋਂ ਜ਼ਿਆਦਾ ਜਿਹੜਾ ਸਵਾਲ ਨਾ ਸਾਨੂੰ ਜਦੋਂ ਨਿਰਮਲ ਮਾਨ ਜੀ ਆਉਂਦੇ, ਕਹਿੰਦੇ ਵੀ 60% ਤੱਕ ਦਾ ਕਰਜ਼ਾ ਮਾਫ। ਹਰ ਇੱਕ ਜਣਾ ਇਹ ਸੋਚਦਾ ਵੀ ਮੇਰਾ 60% ਦਾ ਹੋ ਜਾਣਾ। ਇਹ ਸਰਕਮਸਟਾਂਸ ਦੇ ਉੱਤੇ ਡਿਪੈਂਡ ਆ, ਕਿਹਦਾ ਕਿੰਨਾ ਜਿਹੜਾ ਉਹ ਹੋ ਸਕਦਾ ਹੁੰਦਾ ਹੈ। ਇਹ ਕਿਉਂਕਿ ਹਰ ਇੱਕ ਬੰਦਾ ਸੋਚਦਾ ਚੱਲ ਮੇਰਾ 60% ਹੋ ਹੀ ਜਾਵੇ। ਕਿ ਸਾਰਿਆਂ ਦਾ ਹੋ ਜਾਂਦਾ ਹੁੰਦਾ ਜਾਂ ਕਿੰਨੇ % ਚਾਂਸ ਹੁੰਦੇ ਆ? ਨਹੀਂ, ਦੇਖੋ ਚਾਂਸ ਤਾਂ ਕੋਈ ਹੈ, ਕਿਉਂਕਿ ਮਲਟੀਪਲ ਕੇਸਿਸ ਨੇ। ਕਿਸੇ ਦੇ ਵਿੱਚ 60 ਹੋ ਜਾਂਦਾ, ਕਿਤੇ ਉਹ ਤੋਂ ਵੀ ਘੱਟ ਹੋ ਜਾਂਦਾ, ਉਹ ਤੋਂ ਵੀ ਜ਼ਿਆਦਾ ਹੋ ਜਾਂਦਾ। ਜੇ ਕਿਤੇ ਤੁਹਾਡਾ ਨਾਂ, ਮਤਲਬ ਕਿ ਜੇ ਲੀਗਲ, ਕਈ ਵਾਰ ਜਿਹੜੇ ਕ੍ਰੈਡੀਟਰਸ ਹੁੰਦੇ ਨੇ ਕੋਈ ਪ੍ਰੋਪਰ ਲੀਗਲ ਡਾਕੂਮੈਂਟੇਸ਼ਨ ਆਏ ਤਾਂ ਕਈ ਵਾਰ 100% ਵੀ ਹੋ ਜਾਂਦਾ ਹੈ, ਪਰ ਕਈ ਵਾਰ 10% ਵੀ ਹੁੰਦਾ। ਸੋ ਔਨ ਐਵਰੇਜ ਜੇ ਆਪਾਂ ਲੈ ਕੇ ਚੱਲੀਏ, ਤਕਰੀਬਨ ਐਨੀਵੇਅਰ ਬਿਟਵੀਨ 40 ਤੋਂ ਲੈ ਕੇ 60% ਦੇ ਵਿੱਚ ਰਹਿੰਦਾ ਹੁੰਦਾ। ਸੋ ਬੈਸਟ ਕੇਸ ਸਿਨੈਰੀਓ 40%, 60%, ਵਰਸਟ ਕੇਸ ਸਿਨੈਰੀਓ 40%। ਸੋ 40 ਤੋਂ 60 ਦੇ ਵਿੱਚ ਤੁਹਾਡਾ ਕਿਤੇ ਵੀ ਹੋ ਜਾਂਦਾ। ਪਰ ਇੰਪੋਰਟੈਂਟ ਗੱਲ ਇਹ ਹੈ ਰਾਜ, ਜਿਹੜੀ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਹੈ, ਇਹ ਕੋਈ ਇਨਵੈਸਟਮੈਂਟ ਪਲਾਨ ਨਹੀਂ ਕਿ ਆ ਜੀ ਤੁਹਾਡੇ ਅੱਜ ਪੈਸੇ ਲਾਏ ਤੇ 60% ਤੁਹਾਡੇ ਪੈਸੇ ਜੀ ਅਸੀਂ ਵਧਾ ਦੇਣੇ ਆ ਜਾਂ ਤੁਹਾਨੂੰ ਬਚਾ ਦੇਣੇ ਆ। ਸਾਡੀ ਕੋਸ਼ਿਸ਼ ਇਹ ਹੁੰਦੀ ਕਿ ਸਾਡੇ ਵੱਧ ਤੋਂ ਵੱਧ ਜਿੰਨੇ ਬਚਣ, ਅਸੀਂ 60% ਤੱਕ ਬਚਾਉਣ ਦੀ ਹੀ ਕੋਸ਼ਿਸ਼ ਕਰਦੇ ਹਾਂ। ਪਰ ਮੇਨ ਮੁੱਦਾ ਜਿਹੜੀ ਚੀਜ਼ ਹੈ ਉਹ ਪੈਸੇ ਬਚਾਉਣਾ ਇਹ ਨਹੀਂ, ਇਹਦੇ ਜੇ ਕਿ ਕਰਜ਼ੇ ਤੋਂ ਨਿਜਾਤ ਪਾਉਣੀ, ਜਿਹੜੀ ਤੁਸੀਂ ਮਿਨੀਮਮ ਪੇਮੈਂਟ ਦੇ ਰਹੇ ਹੋ। ਔਰ ਜੇ ਤੁਸੀਂ ਵਾਕਿਆ ਹੀ ਵੇਖੋ, ਜੇ ਤੁਸੀਂ ਮਿਨੀਮਮ ਪੇਮੈਂਟ ਨੂੰ ਕੈਲਕੂਲੇਟ ਕਰੋ, ਜਿੱਥੇ ਤੁਸੀਂ 10,000 ਦੇ ਜਾ ਕੇ 40 ਸਾਲਾਂ ਦੇ ਵਿੱਚ 50 ਸਾਲਾਂ ਦੇ ਵਿੱਚ 70-80 ਹਜ਼ਾਰ ਦੇਣਾ ਸੀ, ਤੇ ਤੁਹਾਨੂੰ ਜੇ 8,000 ਵੀ ਦੇਣਾ ਪਿਆ ਤਾਂ ਯੂ ਆਰ ਸਟਿਲ ਸੇਵਿੰਗ $78,000 ਤੇ ਓਵਰਆਲ ਟਾਈਮ ਦੇ ਵਿੱਚ। ਪਰ ਉਹ ਕਹਿੰਦੇ ਕਿ ਜਿਹੜਾ ਸਾਡਾ ਆਊਟਸਟੈਂਡਿੰਗ ਡੈਟ ਹੈ ਉਹ ਤੋਂ। ਸੋ ਮੇਨ ਫੋਕਸ ਇਹਦਾ, ਮੇਨ ਪ੍ਰੋਗਰਾਮ ਦਾ ਕਿ ਤੁਹਾਨੂੰ ਕਰਜ਼ੇ ਤੋਂ ਕੱਢ ਕੇ ਤੇ ਤੁਹਾਡੀ ਲਾਈਫ ਜਿਹੜੀ ਬੈਕ ਔਨ ਟਰੈਕ ਲੈ ਜਾਏ। ਜਿਹਦੇ ਤੁਸੀਂ ਐਸੇ ਕਸਟਮਰ ਵੀ ਹੈਗੇ ਸਾਡੇ ਜਿਨ੍ਹਾਂ ਨੇ 4-4 ਲੱਖ ਦਾ ਕੀਤਾ ਔਰ ਵਿਦਿਨ 3 years ਉਹਨਾਂ ਦੁਬਾਰਾ ਮੋਟਲ ਗੈਸ ਸਟੇਸ਼ਨ ਲੈ ਲਿਆ। ਔਰ ਐਸੇ ਵੀ ਹੈਗੇ ਨੇ ਜਿਨ੍ਹਾਂ ਨੇ 8 ਸਾਲ ਤੱਕ ਵੇਟ ਕੀਤਾ, ਘਰ ਵੀ ਵੇਚ ਦਿੱਤਾ ਨੇ ਔਰ ਅੱਜ ਦੁਬਾਰਾ ਉੱਥੇ ਹੀ ਖੜੇ ਨੇ। ਹਾਰਡਲੀ ਉਹਨਾਂ ਦੀ $10,000 ਪੇਮੈਂਟ ਵੀ ਨਹੀਂ ਘਟੀ ਹੈ।
ਜੀ ਸੋ ਮੇਕ ਸਮਾਰਟ ਡਿਸੀਜਨਸ। ਸੋ ਜਿਹੜੀ ਹੈਲਪ ਅਵੇਲੇਬਲ ਆ ਉਸ ਦਾ ਫਾਇਦਾ ਚੱਕੋ। ਐਟਲੀਸਟ ਗੱਲ ਕਰਕੇ ਦੇਖ ਲਓ, ਜੇ ਤੁਹਾਨੂੰ ਜ਼ਰੂਰਤ ਆ ਨਹੀਂ ਜ਼ਰੂਰਤ ਆ, ਤੁਹਾਨੂੰ ਇਹ ਠੀਕ ਬੈਠਦਾ ਨਹੀਂ ਬੈਠਦਾ, ਤੁਸੀਂ ਐਟਲੀਸਟ ਗੱਲ ਕਰਕੇ ਦੇਖ ਲਓ। ਪਲੱਸ ਇਹ ਕਿ ਨਾ ਅਪਫਰੰਟ ਪੈਸੇ ਲੈਣੇ ਆ, ਨਾ ਬਾਅਦ ਚ ਲੈਣੇ, ਨਾ ਜਦੋਂ ਤੱਕ ਤੁਹਾਡਾ ਸੈਟਲਮੈਂਟ ਨਹੀਂ ਹੋਣਾ। ਮੰਨ ਲਓ ਕਿ ਅਸੀਂ 2 ਸਾਲ ਤੁਹਾਡਾ 1 ਰੁਪਈਆ ਦਾ ਕੰਮ ਨਹੀਂ ਕਰਦੇ ਤੇ 1 ਰੁਪਈਆ ਵੀ ਨਹੀਂ ਲੈਣਾ। ਸੋ ਵੀ ਡਿਲੀਵਰ ਫਸਟ ਬਿਫੋਰ ਵੀ ਚਾਰਜ, ਐਂਡ ਦੈਨ ਆਫਟਰ ਚਾਰਜਿੰਗ ਜਿਹੜਾ ਤਾਂ ਕਹਿੰਦਾ 40 ਤੋਂ 60% ਬਚਦਾ, ਉਹ ਸਾਰਾ ਚਾਰਜ ਕਰਨ ਦੇ, ਸਾਰਾ ਕੁਝ ਪੇ ਕਰਨ ਦੇ ਬਾਅਦ ਯੂ ਸਟਿਲ ਸੇਵ ਅਪ ਟੂ 40 to 60%। ਜਿਹੜੀ ਇਹ ਤੁਹਾਡੀ ਬਾਅਦ ਦੇ ਵਿੱਚ ਫੀਸ ਆ, ਕੀ ਪੱਲਿਓਂ ਦੇਣੀ ਪੈਂਦੀ ਹੈ ਜਾਂ ਇਹਦੇ ਵਿੱਚੋਂ ਡੈਟ ਦੇ ਵਿੱਚੋਂ ਹੀ ਸਾਰੀ ਜਿਹੜੀ ਆ ਜਾਂਦੀ ਆ? ਜਿਹੜਾ ਤੁਸੀਂ 40% ਜੇ ਕਹਿੰਦੇ 60% ਬਚਦਾ, ਜਿਹੜੀ ਤੁਸੀਂ 40% ਪੇ ਕੀਤਾ ਜਾਂ 60% ਜਿਹੜੀ ਪੇਮੈਂਟ ਤੁਹਾਡੀ ਬਣੀ, ਜੀ ਸਾਰਾ ਕੁਝ ਤੁਹਾਡੀ ਲੇਟ ਪੇਮੈਂਟ, ਤੁਹਾਡੀ ਸੈਟਲਮੈਂਟ ਫੀਸ, ਤੁਹਾਡੀ ਲਾਇਰ ਜੇ ਉਹਦੇ ਚ ਕੋਈ ਤੁਹਾਨੂੰ ਕੋਰਟ ਚ ਰਿਪਰੈਜ਼ੈਂਟੇਸ਼ਨ ਕਰਨੀ ਪੈਂਦੀ ਹੈ, ਉਹ ਕੋਈ ਚੱਕਰ ਜੋ ਵੀ ਹੈਗਾ ਦੈਟ ਇਨਕਲੂਡ। ਇਹ ਨਹੀਂ ਕਿ 40-60% ਬਚਾ ਲਿਆ ਉਹਦੇ ਬਾਅਦ ਔਨ ਟਾਪ ਆਫ ਉਹਦੇ ਉੱਤੇ ਹੋਰ ਫੀਸ ਲੱਗਣੀ ਹੈ, ਉਹ ਸਾਰਾ ਇਨਕਲੂਡਡ ਹੀ ਉਸ ਫੀਸ ਇਨਕਲੂਡਡ ਪੂਰਾ ਉਹਦੇ ਵਿੱਚ। ਚਲੋ ਥੈਂਕ ਯੂ ਨਿਮਰਮਾਨ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਗੱਲਬਾਤ ਜਿਹੜੀ ਉਹ ਕੀਤੀ। ਜਾਂਦੇ ਜਾਂਦੇ ਇਹ ਦੱਸ ਦਿਓ ਇਕਨੋਮੀ ਦੇ ਕੀ ਹਾਲਾਤ ਹੋ ਸਕਦੇ, ਕੀ ਫਿਊਚਰ ਆਊਟਲੁੱਕ ਤੁਹਾਨੂੰ ਨਜ਼ਰ ਜਿਹੜਾ ਇਸ ਦੇ ਵਿੱਚ ਨਾਲ ਆ ਰਿਹਾ ਹੈ? ਟੈਂਪਰੇਰੀ ਅਜੇ ਤਾਂ ਜਦੋਂ ਆਪਾਂ ਗੱਲ ਕੀਤੀ ਟੈਂਪਰੇਰੀ ਅਜੇ ਤਾਂ ਕੰਮ ਥੋੜਾ ਢਿੱਲਾ ਮੱਠਾ ਹੀ ਹੈ। ਤੇ ਜਿਹੜਾ ਮੇਨ ਜਿਹੜੀ ਚੀਜ਼ ਆ, ਆਪਾਂ ਨੂੰ ਥੋੜਾ ਜਿਹਾ ਵੇਟ ਕਰਨਾ ਪੈਣਾ ਜਦੋਂ ਤੱਕ ਚੇਅਰਮੈਨ ਪਾਵਰ ਚੇਂਜ ਕਰਦੇ ਆ। ਉਹਦੇ ਬਾਅਦ ਜਿਹੜਾ ਬੰਦਾ ਆਉਂਦਾ, ਉਹ ਜਿਹੜਾ ਵੀ ਆਏਗਾ, ਉਹ ਕਿਸ ਹੱਦ ਤੱਕ ਰੇਟਸ ਨੂੰ ਦੇਖਦਾ, ਉਹਦੇ ਇੰਪੈਕਟਸ ਆਪਾਂ ਨੂੰ ਆਈ ਥਿੰਕ ਮਿਡ ਨੈਕਸਟ ਈਅਰ ਦੇ ਬਾਅਦ ਹੀ ਥੋੜਾ ਆਈਡੀਆ ਹੋਣਾ। ਜੀ ਚਲੋ ਥੈਂਕ ਯੂ ਨਿਮਰਮਾਨ ਜੀ, ਬੜੀ ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।